ਇਹ ਕਿਹੜਾ ਇਲਾਕਾ ਜੀ? ਮਲਕਾ ਹੰਸ। ਇਹ ਮਲਕਾ ਹੰਸ ਆ ਗਿਆ ਜੀ। ਇਹ ਬਾਬੇ ਵਾਰਿਸ ਸ਼ਾਹ ਨੇ ਇੱਥੇ ਬਹਿ ਕੇ ਹੀਰ ਲਿਖੀ ਹੈ। ਹੀਰ ਲਿਖੀ ਉੱਥੇ ਆਪਾਂ ਵਾਪਸੀ ਤੇ ਆਉਣਾ ਹੈ। ਵਾਪਸੀ ਦੇ ਇੱਥੇ ਆਵਾਂਗੇ ਜੀ ਜੀ ਪਹਿਲੇ ਬਾਬਾ ਜੀ ਇਹ ਰੋਡ ਜਾਂਦਾ ਪਿਆ ਸਾਹੀਵਾਲ ਤੋਂ ਪਾਕਪਤਨ, ਰਾਹ ਦੇ ਵਿੱਚ ਅੱਡਾ ਆਉਂਦਾ ਮਲਕਾ ਹੰਸ। ਹਾਂਜੀ ਉਹ ਉੱਥੇ ਸ਼ੇਰ ਵੀ ਲਿਖੇ ਹੋਏ ਨੇ। ਇਹ ਭਾਜੀ ਭਲਾ ਤੁਹਾਨੂੰ ਕਿਉਂ ਖਿੱਚਣ ਦਾ ਤੁਹਾਡਾ ਤਸਵੀਰਾਂ ਪਤਾ? ਹਾਂ, ਦਸਤਾਰ ਬੰਨੀ ਹੋਈ ਆ, ਪੱਗ ਬੰਨੀ ਆ, ਵੇ ਇੰਨਾ ਪਿਆਰ ਕਰਦੇ ਬੰਦੇ ਪੱਗ ਨਾਲ। ਇਹ ਭੀੜ ਜਿਵੇਂ ਲੱਗੀ ਹੋਈ ਵੇਖੋ ਨਾ, ਜਿਵੇਂ ਕੋਈ ਸਟਾਰ ਆਇਆ ਹੁੰਦਾ, ਜਿਸ ਤਰ੍ਹਾਂ ਕੋਈ ਬਹੁਤ ਵੱਡੀ ਸੈਲੇਬ੍ਰਿਟੀ ਆਈ ਹੁੰਦੀ, ਲੇਕਿਨ ਸਰਦਾਰ ਬੰਦਾ। ਇਹ ਵੀ ਵਿੱਚੇ ਹੀ ਨੇ ਜੀ, ਇਹ ਮੈਚ ਮੁਕਾਫ ਦੇ ਨੇ ਜਿਹੜੇ ਮਕਾਨ। ਇਹ ਮਕਾਨ ਉਹ ਪਰਲੇ ਉਹਨਾਂ ਦੇ ਹਿੱਸਾ ਹੀ ਸਮਝੋ। ਨਹੀਂ, ਇਹ ਹੁਣ ਮਹਿਕਮਾ ਕਾਫ ਦੀ ਪ੍ਰਾਪਰਟੀ। ਬਿਲਕੁਲ ਮੈਂ ਕਹੂੰਗਾ ਕੋਈ ਕਿਰਾਏ ਤੇ ਬੈਠੇ ਨੇ, ਉਹਨਾਂ ਨੇ ਦੁਕਾਨ ਬਣਾ ਦੀ ਵਿੱਚ ਦੁਕਾਨ ਕਰ। ਹਾਂ, ਇਹ ਦਰਵਾਜ਼ੇ ਉਸ ਦੌਰ ਦੇ ਲੱਗੇ ਨੇ ਜੀ। ਹਾਂਜੀ ਇਹ ਘਰ ਵੇਖ ਸਕਦੇ ਬਾਬੇ, ਆਹ ਸਾਹਮਣੇ ਇਹ ਮੰਦਰ ਜੀ। ਸੇਵਾ ਭਾਈ ਦੀਪ ਚੰਦ ਬਲਦ ਭਾਈ ਤੂੰ ਨਹੀਂ ਚੰਦ। के गुलशन में हजारों फूल खिलते, महक उठा चमन जिससे तो पिया मखदूम साबर है। पिया मखदूम साबर। हाँ जी, अस्सलाम वालेकुम बाबियो, किदां की हाल है? तगड़े हो सारे? असी खड़े हैं इस समय मेरे पिंड तो अगला स्टाप है नाई वाला इंटरचेंज, सॉरी नाई वाला रेस्ट एरिया। तेल पाउंदे तां गड्डी दे विच नाल सरदार जी ने ते वकास हैदर साहब। ਅਸੀਂ ਜਾ ਰਹੇ ਹਾਂ ਬਾਬਾ ਫਰੀਦ ਦੀ ਨਗਰੀ ਤੋਂ। ਬਿਲਕੁਲ ਤਿਆਰੀ ਹੈ ਜੀ ਪੂਰੀ। ਸ਼ਿਕਰ ਦੁਪਹਿਰੇ ਅਸੀਂ ਨਿਕਲ ਆਏ। ਹਾਂ, ਦੁਪਹਿਰ ਵੀ ਡਾਢੀ ਲੱਗੀ ਹੋਈ। ਹਾਂ, ਕਿੱਦਾਂ ਭਾਜੀ? ਪਾਕਿਸਤਾਨੀ ਸੂਟ ਪਾਇਆ ਅੱਜ? ਪੰਜਾਬੀ ਕੁੜਤਾ ਪਜਾਮਾ ਪਾਇਆ ਥੱਲੇ? ਅੱਛਾ ਜੀ, ਮੈਂ ਵੀ ਦੇਖਣ ਦਿਓ। ਹਾਂ ਭਾਈ ਬਾਬਿਓ, ਆਪਾਂ ਨਿਕਲੇ ਆ ਜ਼ੇਬੀ ਭਾਈ ਦੇ ਡੇਰੇ ਤੋਂ, ਇਹਨਾਂ ਨੂੰ ਲੈ ਕੇ ਪਿੰਡੋਂ, ਤੇ ਅੱਗੇ ਅੰਜਮ ਦੇ ਨਾਲ ਹੋ ਗਿਆ ਰਾਬਤਾ, ਉਹਨੂੰ ਵੀ ਤਿਆਰ ਕਰ ਲਿਆ ਆਪਾਂ, ਤੇ ਫਿਰ ਆਪਾਂ ਨਿਕਲਣਾ ਪਾਕਪਤਨ। ਤੇ ਰਸਤੇ 'ਚ ਬਾਬਾ ਜੀ ਮਲਕਾ ਹੰਸ ਹੋ ਕੇ ਜਾਣਾ, ਜਿੱਥੇ ਬਾਬੇ ਨੇ ਹੀਰ ਲਿਖੀ ਬਹਿ ਗਏ। ਬਾਬੇ ਨੇ ਬਹਿ ਕੇ ਹੀਰ ਲਿਖੀ, ਹੀਰ ਵਾਰਿਸ ਸ਼ਾਹ। ਸੋ ਪੰਜਾਬ ਦੇ ਕਾਫੀ ਹਿੱਸਿਆਂ ਨੂੰ ਅਸੀਂ ਟੱਚ ਕਰਦੇ ਹੋਏ ਅੱਜ ਜਾਵਾਂਗੇ ਤੇ ਵਾਪਸ ਆਵਾਂਗੇ। ਨਾਲ ਆਪਣੇ ਪੰਜਾਬੀ ਭਰਾ ਚੜ੍ਹਦਾ ਤੇ ਲੈਂਦਾ ਇਕੱਠਾ ਵੀਰ ਕੁਲਵੰਤ। ਅਜੇ ਕਿਤੇ ਟਾਈਮ ਲੱਭ ਗਿਆ ਨਾ, ਤੇ ਅਸੀਂ ਜੇ ਕਿਤੇ ਬਚ ਗਿਆ ਟਾਈਮ, ਬਚਣਾ ਕੋਈ ਨਹੀਂ, ਟਾਈਮ ਥੋੜਾ ਨਹੀਂ। ਤੇ ਇੱਥੇ ਆਪਣਾ ਤੁਹਾਡੇ ਉਹ ਹੈ ਨਾ ਮੇਰੇ ਸਾਹਿਬ, ਉਹ ਤਾਂ ਨੇੜੇ ਹੀ ਇੱਥੇ। ਹਾਂ, ਲੇਕਿਨ ਉਹ ਹੁਣ ਟਾਈਮ ਨਹੀਂ ਹੋਣਾ। ਮੇਰੇ ਸਾਹਿਬ ਆ ਨੇੜੇ ਹੀ ਹੈ। ਚਲੋ ਹੁਣ ਚੱਲਦੇ ਆ। ਹਾਂ, ਇਹਨੇ ਕੋਲ ਜਿਹੜੇ ਸਿਆਣੇ ਨੇ ਨਾ, ਉਹ ਪਤਾ ਨਹੀਂ ਕਿੱਥੇ ਚਲੇ ਗਏ ਨੇ। ਰੌਣਕ ਦੀ ਗੱਲ ਕੀਤੀ, ਰੌਣਕ ਲੱਗੀ ਹੈ ਕਿਤੇ, ਜਨਤਾ ਇਕੱਠੀ ਹੋਈ ਬੈਠੀ, ਅਗਲਾ ਰੌਣਕ ਲਾ ਕੇ ਬੈਠਾ। ਹੱਸ ਰਿਹਾ ਭੁੱਖਾ ਤੇ ਕੁੱਟਿਆ ਆ ਕੇ। ਚਲਿਏ ਚੱਲਦੇ ਆ ਜਾਓ। ਬੰਦ ਨਹੀਂ ਕਰਨਾ। ਕੀ ਕਹਿੰਦੇ ਹੁੰਦੇ ਨੇ? ਕੀ ਕਹਿੰਦੇ ਹੁੰਦੇ ਨੇ? ਤੇਰਾ ਬੜਾ ਨਾਂ ਸੁਣਿਆ। ਹੋਰ ਭਾਜੀ ਆ ਤੁਹਾਡੇ ਇਲਾਕੇ ਦਾ ਭਾਈ ਜੀ ਸਰਦਾਰ ਜਿਹੜਾ ਲੈ ਤੋਂ ਆਏ। ਅੱਛਾ ਜੀ, ਸਾਨੂੰ ਦੱਸਦੇ, ਅਸੀਂ ਇਕੱਠੇ ਹੀ ਆ ਜਾਂਦੇ, ਤੇਲ ਬਚ ਜਾਂਦਾ ਸਾਡਾ। ਹਾਂ, ਇੰਨੀ ਮਹਿੰਗਾਈ ਦੇ ਦੌਰ 'ਚ ਤੇਲ ਲਾ ਕੇ ਫੂਕ ਕੇ ਹਰ ਬੰਦਾ ਭੱਜਾ ਫਿਰਦਾ ਤੁਹਾਡੇ ਵੱਲ। ਯਾਰ ਭਾਈ, ਚਲੋ ਫਿਰ ਮਿਲ ਲਵੋ ਤੇ ਚੱਲੀਏ, ਕਿਉਂਕਿ ਆਪਾਂ ਵਾਪਸ ਵੀ ਆਉਣਾ। ਗੱਡੀ ਹੋਰ ਦਾ ਨਹੀਂ, ਉਹ ਭੈਣ ਹਰੀ ਨੇ ਬਸ। ਮੈਂ ਕਿਹਾ ਜੂਸ ਲਿਆਂਦਾ ਮੈਂ ਪਲਾ ਖਰਚਾ ਹੀ ਕਰਤਾ ਹੀ। ਫਰੀਦਾ ਕੋਠੇ ਮੰਡੇ ਮਾੜੀਆਂ ਇਤਨਾ ਲਾਈਓ ਚਿੱਤ, ਮਿੱਟੀ ਪਈ ਹੈ ਤੋਲਮੀ ਕੋਈ ਨਾ ਉਸੀ ਮਿੱਤ। ਕਿ ਜਦੋਂ ਬੰਦਾ ਕਬਰੀ ਵੜ ਜਾਂਦਾ ਨਾ, ਉਦੋਂ ਕੋਈ ਤੁਹਾਡਾ ਮਿੱਤਰ ਨਹੀਂ ਹੈ, ਤੁਹਾਡੇ ਅਮਾਲ ਤੁਹਾਡੇ ਨਾਲ ਜਾਂਦੇ ਨੇ। ਉਹ ਬਾਬਾ ਫਰੀਦ, ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰਧਾਰਾ ਅੱਜ ਦੁਨੀਆ ਨੂੰ, ਆ ਵੇਖੋ ਭਾਈ ਹੁਣੀ ਕੈਨੇਡਾ ਤੋਂ ਆਏ ਨੇ, ਖਿੱਚ ਕੇ ਆਪਦੇ ਦਰ ਤੇ ਲਿਆਉਂਦੀ ਪਈ ਹੈ। ਗੱਲ ਦਾ ਮਕਸਦ ਹੈ ਕਿ ਜਦੋਂ ਬੰਦਾ ਮਰ ਜਾਂਦਾ, ਜੇ ਬੰਦਾ ਟੁਰ ਜਾਂਦਾ, ਜਿਸਮ ਦੁਨੀਆ ਤੋਂ ਤੁਰਿਆ ਸਭ ਚਲਾ ਜਾਂਦਾ ਹੈ, ਬੰਦੇ ਦੀ ਸੋਚ, ਬੰਦੇ ਦੀ ਵਿਚਾਰਧਾਰਾ ਹਮੇਸ਼ਾ ਜ਼ਿੰਦਾ ਰਹਿੰਦੀ। ਤੇ ਜੇ ਬੰਦਾ ਚੰਗੀ ਸੋਚ ਦਾ ਮਾਲਕ ਹੋਵੇ ਤਾਂ ਦੁਨੀਆ ਕਬਰ ਤੇ ਜਾ ਕੇ ਫਾਤਿਹਾ ਪੜ੍ਹਾਉਂਦੀ। ਕਬਰ ਦਾ ਰਾਹ ਪੁੱਛ ਕੇ ਬੰਦੇ ਆ ਜਾਂਦੇ ਨੇ ਕਿ ਯਾਰ ਫਲਾਣਾ ਬੰਦਾ ਇੱਥੇ ਰਹਿੰਦਾ ਸੀ, ਮਰਿਆ, ਉਹਦੀ ਕਬਰ ਕਿੱਥੇ? ਜੇ ਬੰਦੇ ਦੀ ਸੋਚ ਚੰਗੀ ਹੋਵੇ। ਤੇ ਬਾਬਾ ਜੀ ਤਾਂ ਬੜੀ ਉੱਚੀ ਹਸਤੀ ਨੇ ਕਿ ਫਰੀਦਾ ਕੋਠੇ ਮੰਡੇ ਮਾੜੀਆਂ ਇਤਨਾ ਲਾਈਓ ਚਿੱਤ, ਬੜੀ ਵੱਡੀ ਗੱਲ ਕੀਤੀ। ਗੱਲ ਹੈ ਕਿ ਬਾਬਾ ਫਰੀਦ ਦੀ ਜਾਂਦੇ ਅਸੀਂ ਰਾਹ ਦੇ ਵਿੱਚ ਆ,
ਤੇ ਗੱਲ ਇਹ ਕਿ ਭਾਜੀ ਹੁਣ ਤੁਸੀਂ ਗੱਲ ਕਰਦੇ ਸੀ ਬਾਬਿਓ ਕਿ ਅਸੀਂ ਬਾਣੀ ਦੇ ਵਿੱਚ ਬਾਬੇ ਨੂੰ ਸੁਣਦੇ ਪੜ੍ਹਦੇ ਬਾਬਾ ਫਰੀਦ ਦੇ ਸ਼ਲੋਕ ਅਗਰ ਬਾਬਾ ਨਾਨਕ ਨਾ ਸਾਂਭਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਇੱਥੇ ਕੋਈ ਸ਼ਕਰਗੰਜ ਵੀ ਆ। ਇਹ ਬਾਬੇ ਨਾਨਕ ਦੀ ਵੱਡੀ ਮਿਹਰਬਾਨੀ ਕਿ 130 ਸ਼ਲੋਕ ਚੱਕ ਕੇ ਫਿੱਟ ਕਰਤੇ ਗੁਰੂ ਗ੍ਰੰਥ ਸਾਹਿਬ 'ਚ। ਅਗਰ ਉਹ ਨਾ ਸਾਂਭਦੇ ਤਾਂ ਕਿਸੇ ਨੇ ਸਾਂਭੇ ਨਹੀਂ ਸੀ। ਮਗਰੋਂ ਕਈ ਚੀਜ਼ਾਂ ਉਹਨਾਂ ਦੇ ਨਾਂ ਦੇ ਨਾਲ ਮਨਸੂਬ ਕਰ ਦਿੱਤੀਆਂ ਗਈਆਂ, ਕਈ ਗੱਦੀ ਨਸ਼ੀਨ ਵੀ ਆ ਗਿਆ, ਕਈ ਹੋਰ ਚੀਜ਼ਾਂ ਵੀ, ਉਹ ਚਲੋ ਲੰਮੀਆਂ ਸਟੋਰੀਆਂ ਨੇ। ਲੇਕਿਨ ਇਹ ਵੱਡੀ ਗੱਲ ਸੀ ਬਾਬੇ ਨਾਨਕ ਦੀ। ਉਹਨਾਂ ਨੇ ਕਿਉਂ ਕੀਤਾ? ਕਿਉਂਕਿ ਉਹਨਾਂ ਦਾ ਧਰਮ ਸੀ ਇਨਸਾਨੀਅਤ, ਪਿਆਰ ਸੀ ਇਨਸਾਨੀਅਤ, ਤੇ ਬਾਬੇ ਫਰੀਦ ਦੀ ਵੀ ਉਹੀ ਸੋਚ ਸੀ। ਤੇ ਉਹ ਇੱਕੋ ਹੀ ਆ ਬਾਬਾ ਜੀ, ਇੱਕੋ ਨਾਮ ਦੋ ਸੋਚ ਇੱਕ ਸੀ, ਉਹਨਾਂ ਸ਼ੌਕ ਉਹਨਾਂ ਦੇ ਕੀਤੇ ਹਨਾ, ਜਿਹੜਾ ਮਰਜ਼ੀ ਨਾਮ ਰੱਖ ਲਓ, ਜਿਹੜਾ ਮਰਜ਼ੀ ਨਾਮ ਰੱਖ ਬਾਕੀ ਤੁਸੀਂ ਅੱਗੇ ਹਜਰਾ ਸਾਹਿਬ ਗੱਲ ਕਰਦੇ ਸੀ ਵੀ ਅਸੀਂ ਉੱਥੇ ਚੱਲੇ ਆ, ਇਹ ਸਾਡੇ ਵਕਤਾਂ ਦੀ ਗੱਲ ਆ ਬਾਈ। ਉਹ ਸਾਨੂੰ ਸੱਦ ਲਿਆ, ਸਾਨੂੰ ਇਹ ਮੌਕਾ ਮਿਲਿਆ ਤੇ ਅਸੀਂ ਜਾ ਰਹੇ। ਇਹ ਵੀ ਸਾਡੇ ਵਕਤਾਂ ਦੀ ਗੱਲ ਆ, ਇਹ ਵੀ ਕਬੂਲੀਅਤ ਆ। ਹਾਂ, ਨਹੀਂ ਤੇ ਕਈ ਦੂਰ ਦੂਰ ਬੈਠੇ ਤਰਸੀ ਜਾਂਦੇ ਆ ਤੇ ਉਹ ਪਹੁੰਚੇ ਨਹੀਂ ਇੱਥੇ। ਇਹ ਸਾਨੂੰ ਉੱਥੇ ਤੋੜ ਸੱਦ ਲਿਆ, ਇਹ ਵੀ ਮਿਹਰਬਾਨੀ, ਇਹ ਵੀ ਮਿਹਰਬਾਨੀ ਪਾਕ ਪਤਨ ਹੈ ਧਰਤੀ ਤੇ। ਹਾਂ, ਰੱਬ ਸਾਨੂੰ ਇਹ ਸਿੱਖਣ ਦਾ ਮੌਕਾ ਦੇਵੇ, ਰੱਬ ਕਬੂਲ ਕਰੇ। ਹਾਂ, ਇਹ ਜਿਹੜੀ ਧਰਤੀ ਹੈ ਨਾ ਆਪਣੀ ਪੰਜਾਂ ਪਾਣੀਆਂ ਦੀ, ਪੰਜ ਦਰਿਆਈ, ਇਹ ਹੈ ਗੁਰੂਆਂ ਪੀਰਾਂ ਦੀ। ਹਾਂਜੀ ਹਾਂਜੀ, ਇੱਥੇ ਦੂਸਰਾ ਕਨਸੈਪਟ ਹੀ ਕੋਈ ਨਹੀਂ ਸੀ। ਇਹ ਧਰਤੀ ਰੰਗਾਂ ਦੀ, ਪਿਆਰ ਦੀ, ਸਾਂਝ ਦੀ, ਹਨਾ, ਵੇਲੇ ਕਿ ਵੇਲੇ ਇੱਕ ਦੂਜੇ ਦੀ ਵੰਗਾਰ ਦੀ, ਬਗੈਰ ਲਾਲਚ ਤੋਂ। ਅੱਜ ਤਾਂ ਚਲੋ ਸਾਡੇ ਅੰਦਰ ਕਾਹਲੀਆਂ, ਸਾਡੇ ਅੰਦਰ ਠਹਿਰਾ ਨਹੀਂ ਰਹਿ ਗਿਆ, ਸਾਡੇ ਅੰਦਰ ਉਹ ਸਾਂਝ, ਉਹ ਪਿਆਰ, ਉਹ ਚੀਜ਼ਾਂ ਨਹੀਂ ਰਹਿ ਗਈਆਂ। ਹਰ ਬੰਦੇ ਨੂੰ ਆਪਣਾ ਆਪਣਾ ਤਮਾ। ਲੇਕਿਨ ਇਹ ਜਿਹੜੀ ਧਰਤੀ ਸਾਡੀ ਸੀ, ਬੇਸਿਕਲੀ ਇਹ ਹੈ ਹੀ ਇਹਨਾਂ ਚੀਜ਼ਾਂ ਦੀ ਸੀ। ਅੱਜ ਤੋਂ 40 ਸਾਲ ਪਿੱਛੇ ਚਲੇ ਜੋ, ਸਾਡੇ ਬਜ਼ੁਰਗ ਇੱਕ ਦੂਜੇ ਨਾਲ ਵੰਗਾਰਾਂ ਪਾਉਂਦੇ ਹੁੰਦੇ ਸੀ। ਕਿਸੇ ਦੀ ਕਣਕ ਕਢਾਉਣੀ ਜਾਂ ਚਲੇ ਜਾਣਾ 5-7 ਜਣੇ ਇਕੱਠੇ ਹੋ ਕੇ, ਕਿਸੇ ਦਾ ਕੰਮ ਕਰਾਉਣਾ ਚਲੇ ਜਾਣਾ। ਹੁਣ ਬੰਦਾ ਪੈਸੇ ਤੋਂ ਬਗੈਰ ਟੁਰਦਾ ਨਹੀਂ। ਕੁਝ ਹੋਰ ਵੀ ਚੀਜ਼ਾਂ ਕਿ ਸਾਡੇ ਮਾਸ਼ਰੇ ਦੇ ਵਿੱਚ ਇੰਨੀ ਕੁ ਭੀੜ ਪਈ ਹੈ ਦਿਮਾਗਾਂ ਦੇ ਵਿੱਚ, ਦਿਮਾਗ ਇੰਨੇ ਕੁ ਸੌੜੇ ਹੋ ਗਏ ਨੇ, ਸੋਚ ਸੌੜੀ ਹੋ ਗਈ ਹੈ। ਉਹਦੀ ਵਜ੍ਹਾ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਸ਼ੈਵਾਂ ਪੜਾਉਣ ਵਾਲੀਆਂ ਸੀ ਉਹਨਾਂ ਨੇ ਨਹੀਂ ਪੜਾਈਆਂ। ਉਹ ਪੜਾਉਣ ਵਾਲਾ ਸੀ ਬਾਬਾ ਫਰੀਦ, ਉਹਦੀ ਸੋਚ, ਪੜਾਉਣ ਵਾਲਾ ਸੀ ਬੁੱਲੇ ਸ਼ਾਹ, ਪੜਾਉਣ ਵਾਲਾ ਸੀ ਸ਼ਾਹ ਹੁਸੈਨ ਖਵਾਜਾ ਫਰੀਦ। ਇਹਨਾਂ ਨੂੰ ਸਿਲੇਬਸ 'ਚੋਂ ਨਹੀਂ ਰੱਖਿਆ ਗਿਆ। ਸਾਨੂੰ ਕਿਤੋਂ ਮਿਸਟਰ ਚਿਪਸ ਪੜਾਇਆ ਗਿਆ, ਅਮਰੀਕਾ ਇੰਗਲੈਂਡ ਤੋਂ ਚੁੱਕ ਕੇ, ਕਿਤੇ ਸਾਨੂੰ ਮਿਰਜ਼ਾ ਗਾਲਬ ਪੜਾਇਆ ਗਿਆ, ਜਿਨ੍ਹਾਂ ਲੋਕਾਂ ਦੀ ਸ਼ਾਇਰੀ ਔਰਤ ਦੀ ਜ਼ੁਲਫ ਤੋਂ ਸ਼ੁਰੂ ਹੋ ਕੇ ਤੇ ਪੈਰ ਤੇ ਮੁੱਕ ਜਾਂਦੀ ਹੈ। ਮਾਰਫਤ ਦੀ ਗੱਲ ਕੋਈ ਨਹੀਂ। ਅਗਰ ਸਾਨੂੰ ਇਹ ਹਸਤੀਆਂ ਪੜਾਈਆਂ ਜਾਂਦੀਆਂ ਜਿਨ੍ਹਾਂ ਦੀ ਦਰਗਾਹ 'ਚ ਅੱਜ ਅਸੀਂ ਚੱਲੇ ਹਾਂ, ਤੇ ਸ਼ਾਇਦ ਸਾਡੇ ਮਾਸ਼ਰੇ ਦੀ ਸੋਚ, ਸਾਡੀ ਵਿਚਾਰਧਾਰਾ ਹੋਰ ਹੁੰਦੀ, ਸਾਡੇ ਅੰਦਰ ਠਹਿਰਾ ਹੁੰਦਾ। ਬੁੱਲੇ ਸ਼ਾਹ ਸੀ ਨਾ ਕਿ ਉਹਨਾਂ ਦਾ ਦਰ ਖੁੱਲਾ ਅਸ਼ਰ ਅਜ਼ਾਬ ਦਾ, ਵੇਖ ਬੁਰਾ ਹਾਲ ਹੋਇਆ ਪੰਜਾਬ ਦਾ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਗੱਲ ਕਰ ਗਿਆ ਸੀ, ਜਦੋਂ ਅਬਦਾਲੀ ਦਾ ਮਾਰਕਾ ਸੀ। ਗੱਲ ਹੈ ਕਿ ਬੁੱਲੇ ਸ਼ਾਹ ਨੂੰ ਦਫਨਾਉਣ ਵੀ ਨਹੀਂ ਸੀ ਦਿੰਦੇ, ਤੇ ਬੁੱਲੇ ਸ਼ਾਹ ਦਾ ਜਨਾਜ਼ਾ ਵੀ ਵਿਕਾਸ ਨਹੀਂ ਸੀ ਪੜਾਇਆ ਮੌਲਵੀਆਂ ਨੇ। ਅੱਛਾ, ਉਹਨਾਂ ਨੇ ਕਿਹਾ ਸੀ ਕਿ ਇਹ ਬੰਦਾ ਠੀਕ ਨਹੀਂ ਹੈ, ਮੁਨਕਰ ਹੈ ਇਸਲਾਮ ਦਾ, ਇਹ ਘੁੰਗਰੂ ਪਾ ਕੇ ਨੱਚਦਾ, ਇਹ ਸੈਯਦ ਹੋ ਕੇ ਕੰਜਰਾ ਵਿੱਚ ਜਾ ਕੇ ਰਹਿੰਦਾ। ਉਹਨਾਂ ਨੇ ਤਾਂ ਇੱਕ ਇਨਸਾਨੀਅਤ ਨੂੰ ਇਕੁਅਲ ਬਰਾਬਰ ਰੱਖਣ ਦਾ ਇੱਕ ਉਹ ਬਣਾਇਆ ਸੀ ਕਿ ਜ਼ਾਤ ਪਾਤ ਨਹੀਂ ਹੈ, ਸਭ ਇੱਕੋ ਜਿਹਾ ਨੇ, ਭਾਵੇਂ ਕੋਈ ਸੈਯਦ ਹੈ ਭਾਵੇਂ ਕੋਈ ਨਿਚਾਰ ਹੈ, ਸਭ ਇਨਸਾਨ ਨੇ। ਤਾਂ ਉਹ ਬੁੱਲੇ ਸ਼ਾਹ ਕਿ ਜਿਹਨੂੰ ਜਨਾਜ਼ਾ ਜਿਨ੍ਹਾਂ ਦਾ ਭੰਗੀਆਂ ਨੇ ਪੜਾਇਆ ਸੀ, ਅੱਜ ਉਸ ਬੁੱਲੇ ਸ਼ਾਹ ਦਾ ਦਰਬਾਰ ਵਸਦਾ ਪਿਆ। ਕਸੂਰ ਦੁਨੀਆ ਸੁਰਾ ਸਾਹਿਬ ਜਾਂਦੀ ਪਈ ਹੈ, ਮੁਲਕ ਆਉਂਦਾ ਉੱਥੇ, ਲੇਕਿਨ ਉਸ ਮੌਲਵੀ ਦੀ ਕਬਰ ਦਾ ਕਿਸੇ ਨੂੰ ਪਤਾ ਹੀ ਨਹੀਂ ਕਿੱਥੇ ਹੈ। ਗੱਲ ਇਹ ਕਿ ਰੱਬ ਦੇ ਨਜ਼ਦੀਕ ਜਿਹੜਾ ਬੰਦਾ ਹੈ ਉਹ ਹਸ਼ਰ ਤੱਕ ਜ਼ਿੰਦਾ ਰਹਿਣਾ, ਉਹਦਾ ਨਾਂ ਗੂੰਜਦਾ ਰਹਿਣਾ। ਹਾਂ, ਚੇਵਾਂ ਨੇ ਝੰਡੇ ਲਾਏ ਹੋਏ ਚੰਗੀਆਂ ਨੀਤਾਂ ਦੇ, ਸਾਰੀ ਉਮਰ ਜੁਲੇਂਦੇ ਰਹਿੰਦੇ ਨੇ। ਇਹ ਉਹ ਗੱਲ ਹੈ ਕਿ ਸਾਰੀ ਜ਼ਿੰਦਗੀ ਚੰਗੀਆਂ ਨੀਤਾਂ, ਚੰਗੀ ਸੋਚ ਸਾਰੀ ਉਮਰ ਰਹਿੰਦੀ। ਬਲੀਵ ਹੁੰਦਾ ਯਕੀਨ। ਰੱਬ ਕਿਸੇ ਨੇ ਨਹੀਂ ਵੇਖਿਆ, ਕੋਈ ਬੰਦਾ ਐਸਾ ਹੀ ਰੱਬ ਨਹੀਂ ਵੇਖਿਆ। ਰੱਬ ਹਰ ਬੰਦੇ ਦੇ ਅੰਦਰ ਹੈ, ਹਰ ਇਨਸਾਨ ਦੇ ਅੰਦਰ ਹੈ, ਲੇਕਿਨ ਉਹਦੀ ਪਹਿਚਾਣ ਕਰਵਾਉਣ ਵਾਲੇ ਕੌਣ ਸਨ? ਇਹ ਲੋਕ ਸੀ ਜਿਨ੍ਹਾਂ ਦਰਗਾਹ ਤੇ ਚੱਲੇ। ਇਹ ਕਿਹੜਾ ਇਲਾਕਾ ਜੀ? ਮਲਕਾ ਹੰਸ। ਇਹ ਮਲਕਾ ਹੰਸ ਆ ਗਿਆ ਜੀ। ਇਹ ਬਾਬੇ ਵਾਰਿਸ ਸ਼ਾਹ ਨੇ ਇੱਥੇ ਬਹਿ ਕੇ ਹੀਰ ਲਿਖੀ ਹੈ। ਹੀਰ ਲਿਖੀ ਉੱਥੇ ਆਪਾਂ ਵਾਪਸੀ ਤੇ ਆਉਣਾ ਹੈ। ਵਾਪਸੀ ਤੇ ਇੱਥੇ ਆਵਾਂਗੇ ਜੀ ਜੀ। ਪਹਿਲੇ ਬਾਬਾ ਜੀ ਨੇ ਰੋਡ ਜਾਂਦਾ ਪਿਆ ਸਾਈਵਾਲ ਤੋਂ ਪਾਕਪਤਨ, ਤੇ ਰਾਹ ਦੇ ਵਿੱਚ ਅੱਡਾ ਆਉਂਦਾ ਮਲਕਾ ਹੰਸ। ਹਾਂਜੀ, ਉਹ ਉੱਥੇ ਸ਼ੇਰ ਵੀ ਲਿਖੇ ਹੋਏ ਨੇ। ਵਾਪਸੀ ਤੇ ਆਉਂਦੇ ਆ ਬਾਬਾ ਜੀ, ਵਾਪਸੀ ਤੇ ਦਿਖਾਉਂਦੇ ਆ ਸਾਰਾ। ਹਾਂ, ਵਾਪਸੀ ਦਿਖਾਉਂਦੇ ਆ। ਤੇ ਨਿੱਕੀ ਜੀ ਗੱਲ ਹੋਰ, ਸ਼ੁਰੂ ਹਾਫਜ਼ਾਂ ਵਿਰਦ ਕੁਰਾਨ ਕੀਤਾ, ਜਿਨ੍ਹਾਂ ਮੰਜ਼ਲਾਂ 7 ਮੁਕਾਣੀਆਂ ਨੇ।
ਠੀਕ ਹੈ ਜੀ। ਅੱਡਾ ਦੇ ਸਾਡੇ ਵਿੱਚ ਘਰੇ ਹਜੇ ਵੀ ਉਹ ਕਿਤਾਬ ਪਈ ਹੈ ਮੋਟੀ ਮੋਟੀ। ਪੁਰਾਣਾ ਛਾਪਾ ਹਾਂ। ਹੀਰ ਬਾਰੇ ਸ਼ਾਹ ਦਾ। ਹੀਰ ਮੇਰਾ ਬਾਰੇ ਫੁੱਫਾ ਦੀ ਆਵਾਜ਼ ਬੜੀ ਸੋਹਣੀ ਸੀ, ਉਹ ਵੀ ਪੜ੍ਹਦਾ ਹੁੰਦਾ ਸੀ, ਮੇਰਾ ਤਾਇਆ ਵੀ ਪੜ੍ਹ ਲੈਂਦਾ ਸੀ, ਕਦੀ ਕਦੀ ਮੇਰਾ ਆਪਾ ਵੀ ਪੜ੍ਹ ਲੈਂਦਾ। ਹਾਂ ਹੀਰ ਵਾਰਿਸ ਸ਼ਾਹ ਤੇ ਉਦੋਂ ਕੀ ਕਹਿੰਦੇ ਉਦੋਂ ਨਾ ਬੰਦੇ ਪਾਣੀ ਲਾਂਦੇ, ਪੱਠੇ ਵੜਦੇ, ਹਾਂ। ਇਹੀ ਗਾਉਂਦੇ ਹੁੰਦੇ ਸੀ, ਹਾਂ, ਹੀਰ ਆਖਿਆ ਜੋਗੀਆ, ਹਾਂ ਝੂਠ ਬੋਲੇ ਕੌਣ ਰੁੱਠੜੇ ਯਾਰ ਮਨਾਉਂਦਾ ਈ। ਇਹ ਜੱਟ ਦੇ ਖੇਤ ਨੂੰ ਅੱਗ ਲੱਗੀ, ਤੈਨੂੰ ਕਦੋਂ ਆਣ ਬੁਝਾਉਣਗੇ। ਹਾਏ ਹਾਏ ਕੀ ਬਾਤ ਹੈ ਬਾਬੇ ਵਾਰਿਸ ਸ਼ਾਹ ਜਿੰਦਾਬਾਦ। ਉਹਨੇ ਸਾਡੇ ਮਾਸ਼ਰੇ ਦੇ ਨਾਲ ਨਿਚੋੜ ਜਿਹਨੂੰ ਉਹਦੇ ਨਾਲ ਕੱਢ ਛੱਡਿਆ ਹਰ ਕਰੈਕਟਰ ਦੇ ਕੇ, ਤੇ ਜਿਹੜੇ ਜਿਹੜੇ ਹੀਰ ਦੇ ਵਿੱਚ ਕਰੈਕਟਰ ਨੇ ਉਹ ਸਾਡੇ ਮਾਸ਼ਰੇ ਦੇ ਵਿੱਚ ਅੱਜ ਵੀ ਮੌਜੂਦ ਨੇ। ਉਹ ਕਰੈਕਟਰ ਜਿਵੇਂ ਉਹਨੇ ਕਿਹਾ ਸੀ ਲੁੱਡਣ ਮਲਾਹ ਨੂੰ ਰਾਂਝੇ ਨੇ ਕਿ ਮੈਨੂੰ ਚਨਾ ਟਪਾ ਦੇ ਪਾਰ, ਉਹਨੇ ਕਿਹਾ ਸੀ ਪਹਿਲਾਂ ਪੈਸੇ ਦੇ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵੀ ਲੋਕ ਪੈਸੇ ਦੇ دیਵਾਨੇ ਸੀ, ਅੱਜ ਵੀ ਪੈਸੇ ਦੇ دیਵਾਨੇ। ਇਹ ਗੱਲ ਵਾਰਿਸ ਸ਼ਾਹ ਦੀ ਕਿ ਉਹਨੇ ਲੁੱਡਣ ਮਲਾਹ ਨੇ ਉਹਨੇ ਉਦੋਂ ਵੀ ਕਿਹਾ ਸੀ, ਉਹਨੇ ਕਿਹਾ ਪੈਸੇ ਦੇਂਗਾ ਤਾਂ ਟੱਪ ਜਾਏਗਾ, ਤੂੰ ਮੇਰਾ ਮਾਮਾ ਤਾਂ ਲੱਗਦਾ ਤੈਨੂੰ ਫ੍ਰੀ ਟਪਾਵਾਂ। ਇਹ ਲੁੱਡਣ ਮਲਾਹ ਏ। ਤੇ ਬਾਕੀ ਬਾਬੇ ਵਾਪਸੀ ਤੇ ਆਉਨੇ ਆ, ਫਿਰ ਬਾਬੇ ਹੀਰ ਵਾਰਿਸ ਸ਼ਾਹ ਤੇ ਆ ਕੇ ਚੱਕਰ ਮਾਰਨੇ ਆ। ਤੇ ਇਹਦੇ ਨਾਲ ਇੱਕ ਨਿੱਕੀ ਜਿਹੀ ਗੱਲ ਹੈ ਪੰਜਾਬ ਦੀ ਸਵੇਰ ਦੀ, ਠੀਕ ਹੈ। ਪਹਿਲਾਂ ਤਾਂ ਸਵੇਰ ਹੁੰਦੀ ਸੀ, ਤੇ ਅੱਜ ਕੱਲ ਦੀ ਜਿਹੜੀ ਸਵੇਰ ਹੈ ਉਹ ਤੁਹਾਨੂੰ ਸਮੋਕ ਹੈ, ਫੋਕ ਹੈ, ਜਾਂ ਸੁੱਤੇ ਉੱਠਦੇ ਆ ਬਲੱਡ ਪ੍ਰੈਸ਼ਰ ਦੀ ਗੋਲੀ ਲੱਭਣੀ ਪੈਂਦੀ, ਸ਼ੂਗਰ ਦੀ। ਉਦੋਂ ਪਹਿਲਾਂ ਸਵੇਰ ਹੁੰਦੀ ਸੀ ਤੇ ਬਾਬੇ ਨੇ ਲਿਖਿਆ ਚਿੜੀ ਚੂਕ ਦੀ ਨਾਲ ਜੋ ਟੁਰੇ ਪੰਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ, ਤੇ ਇੱਕ ਨਾ ਉੱਠ ਕੇ ਰਿੜਕਾ ਪਾ ਦਿੱਤਾ, ਇੱਕ ਧੋਂਦੀਆਂ ਫਿਰਨ ਮਧਾਣੀਆਂ ਨੇ, ਤੇ ਪਾਣੀ ਲਾਉਣ ਨੂੰ ਕਾਮਿਆਂ ਖੂਹ ਜਿੱਤੇ ਬੈਠੇ ਗਾਦੀ ਤੇ ਲੈਣ ਚੁਲਾਣੀਆਂ ਨੇ, ਤੇ ਲਈਆਂ ਕੱਢ ਪਰਨਾਲੀਆਂ ਹਾਲੀਆਂ ਨੇ ਜਿਨ੍ਹਾਂ ਸੀਆਂ ਭੋਏ ਨੂੰ ਲਾਣੀਆਂ ਨੇ, ਤੇ ਸ਼ੁਰੂ ਹਾਫਜ਼ਾਂ ਵਿਰਦ ਕੁਰਾਨ ਕੀਤਾ ਜਿਨ੍ਹਾਂ ਮੰਜ਼ਲਾਂ ਸੱਤ ਮੁਕਾਣੀਆਂ ਨੇ, ਜਿਨ੍ਹਾਂ ਮੰਜ਼ਲਾਂ ਸੱਤ ਮੁਕਾਣੀਆਂ ਨੇ। ਇਹ ਵਾਰਿਸ ਸ਼ਾਹ ਨੇ ਸਾਡੇ ਪੰਜਾਬ ਦੀ ਜਿਹੜੀ ਗੁੱਡ ਮਾਰਨਿੰਗ ਆ ਉਹਨੂੰ ਆਪਣੇ ਅੱਖਰਾਂ ਦੇ ਵਿੱਚ ਡਿਫਾਈਨ ਕੀਤਾ ਸੀ ਕਿ ਲੋਕ ਕਿਵੇਂ ਉੱਠਦੇ ਸੀ ਚਿੜੀ ਚੂਕ ਦੀ ਨਾਲ ਜੋ ਤੁਰੇ ਪੰਦੀ, ਕਿ ਉਦੋਂ ਚਿੜੀ ਅਲਾਰਮ ਹੁੰਦੀ ਸੀ, ਜਦੋਂ ਚਿੜੀ ਨੇ ਚੂਕਣਾ ਨਾ ਆ ਕੇ ਬਨੇਰੇ ਤੇ ਬਹਿ ਕੇ ਤੇ ਬੰਦਿਆਂ ਉੱਠ ਪੈਣਾ, ਬਿਸਤਰੇ ਛੱਡ ਦੇਣੇ। ਅੱਜ ਅਸੀਂ ਅਲਾਰਮ ਲਾਉਂਦੇ ਆ ਫਿਰ ਵੀ ਨੀਂਦਰਾਂ ਨਹੀਂ ਆਉਂਦੀਆਂ, ਕਿਉਂਕਿ ਅਸੀਂ ਮੋਬਾਈਲ ਚਲਾ ਰਾਤੀ ਸੌਂਦੇ ਆ 4 ਵਜੇ। ਗੱਲਾਂ ਸੁਣਿਆ ਇਹ ਨੇ, ਤੇ ਹੁਣ ਅਸੀਂ ਵਾਰਿਸ ਸ਼ਾਹ ਚੱਲੇ ਆ। ਮੈਂ ਗੱਲ ਕਰਦਾ ਵੀ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਅਸੀਂ ਸਾਡੀ ਜ਼ਿੰਦਗੀ 'ਚ ਅਕੇਮਾ ਥਕੇਮਾ ਜਾਂ ਜਿਹਨੂੰ ਬੋਰੀਅਤ ਵੀ ਸਾਦੇ ਆ ਵੀ ਸਾਡੀ ਬਦਲਾਓ ਕੋਈ ਆ ਨਹੀਂ ਰਿਹਾ, ਜੂਨ ਸਿੱਧੀ ਨਹੀਂ ਹੋ ਰਹੀ। ਮੈਂ ਉਹਨਾਂ ਨੂੰ ਕਹਿਣਾ ਵੀ ਸਿਰਫ ਇੱਕ ਗੱਲ ਮੰਨ ਲਓ, ਤੇ ਜੇ ਨਾ ਫਰਕ ਪਵੇ ਤਾਂ ਮੈਨੂੰ ਇੱਥੋਂ ਗਲਮੇ ਤੋਂ ਫੜ ਲਿਓ, ਵੀ ਸਵੇਰੇ ਤੜਕੇ ਉੱਠਣ ਲੱਗ ਜਾਓ ਬਸ। ਜੇ ਤਾਂ ਸਾਰੇ ਕੰਮ ਸਿੱਧੇ ਹੋ ਜਾਣ ਤਾਂ ਗੱਲ ਕਰੀਏ। ਚੱਲ ਵੇ ਬੇੜੀ ਟੋਰ ਮਲਾ ਮੈਂ ਮਿਲਣਾ ਈ ਸੱਜਣਾ ਨੂੰ। ਆਏ ਸੁਣਿਆ ਅਸੀਂ ਆ ਗਏ ਆਂਗੇ ਬਾਬੇ ਦੀ ਨਗਰੀ ਚੋਂ। ਬਿਸਮਿਲ੍ਲਾ ਕਰਾਂ ਆ ਰਿਹਾ ਪਾਕ ਪਤਨ, ਆਈ ਲਵ ਪਾਕ ਪਤਨ से लिखा है नहीं, लिखा आया चल वे बेड़ी टोर मला मैं मिलना ही सजना नु। शेर भी लिखे रहा भाई जी, वही लगदी कमक दे आज कट रहा है। ਬਾਬਾ ਫਰੀਦ ਜੀ ਦਾ ਜਨਮ ਕਿੱਥੇ ਹੋਇਆ ਸੀ? ਕਿੱਥੇ ਹੋਇਆ ਸੀ ਬਾਬਾ ਫਰੀਦ ਜੀ ਦਾ ਜਨਮ ਉੱਥੇ ਜੀ ਇੰਡੀਆ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਬਾਬਾ ਫਰੀਦ ਦਾ ਜ਼ਿਲ੍ਹਾ ਮੈਨੂੰ ਭੁੱਲਿਆ ਖਲੋਤਾ ਵੇ, ਸ਼ਾਇਦ ਫਰੀਦਕੋਟ ਹੀ ਹੈ। ਫਰੀਦਕੋਟ ਅੱਛਾ ਫਰੀਦਕੋਟ। ਅੱਛਾ ਇਹਨਾਂ ਦਾ ਇੱਥੇ ਦੂਜਾ ਹੋਇਆ। ਹਾਂਜੀ ਫਰੀਦਕੋਟ, ਜਿੱਥੇ ਹੁਣ ਆਪਣਾ ਉੱਥੇ ਬਾਬਾ ਫਰੀਦ ਦੇ ਨਾਂ ਤੇ ਇੱਕ ਯੂਨੀਵਰਸਿਟੀ ਵੀ ਬਣੀ ਹੈ, ਫਰੀਦ ਯੂਨੀਵਰਸਿਟੀ। ਹਾਂਜੀ ਬਿਲਕੁਲ ਬਾਬਾ ਫਰੀਦ ਦਾ ਜਨਮ ਉੱਥੋਂ ਦਾ। ਫਿਰ ਬਾਬਾ ਫਰੀਦ ਕੁਝ ਟਾਈਮ ਰਿਹਾ ਦਿੱਲੀ, ਫਿਰ ਦਿੱਲੀ ਤੋਂ ਆ ਗਿਆ ਸੀ ਇੱਥੇ ਪਾਕ ਪਤਨ। ਐਂਡ ਦੀ ਲਾਈਫ ਇੱਥੇ ਗੁਜ਼ਾਰੀ, ਔਰ ਇੱਥੇ ਜਦੋਂ ਕੱਚੀ ਲੱਜ ਦੇ ਨਾਲ ਖੂਹ ਦੇ ਵਿੱਚ ਲਮਕੇ ਰਹੇ ਨੇ, ਉਹ ਵੀ ਇੱਥੇ ਹੀ ਆ ਕੇ ਲਮਕੇ ਰਹਿਣ। ਜਦੋਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਰੱਬ ਨੇ ਦਰਵੇਸ਼ੀ ਦਿੱਤੀ ਹੈ, ਗਿਆਨ ਦਿੱਤਾ, ਤਾਂ ਉਹ ਇੱਥੇ ਹੀ ਸੀ। ਹਾਂ ਖੂਹ ਜਿਹੜਾ ਹਾਂਜੀ ਹੈਗਾ, ਸੁਣਿਆ ਖੂਹ ਹੈਗਾ ਹਾਲ ਤੱਕ ਇੱਥੇ ਰੱਖਿਆ ਹੋਇਆ ਉਹਨਾਂ ਨੇ ਉਦਾਂ ਹੀ। ਤੇ ਉਹ ਇਸ ਤਰ੍ਹਾਂ ਇੱਥੇ 25 ਕਿਲੋਮੀਟਰ ਦੂਰ ਆ ਵੇਖ ਤੂੰ ਟਰਾਲੀਆਂ ਦੇ ਬੈਗ ਜਨਤਾ ਜਾ ਰਹੀ ਹੈ। ਹਾਂਜੀ ਪੀਰ ਹੈ ਜਿੱਥੇ ਬਾਬੇ ਅਸੀਂ ਪਹੁੰਚ ਗਏ ਆ ਬਾਬਾ ਫਰੀਦ ਦਰਬਾਰ ਤੇ ਇਹ ਕੰਸਟਰਕਸ਼ਨ ਹੋ ਰਹੀ ਆ, ਗੇਟ ਤੇ ਕੁਝ ਨਾ ਰੱਦੋ ਬਦਲ ਕਰ ਰਹੇ ਨੇ। ਇਹਦੀ ਐਂਟਰੀ ਦੁਬਾਰਾ ਤਿਆਰ ਕਰ ਦਿੱਤੀ। ਹਾਂ ਇੰਟਰੈਂਸ ਜਿਹੜੀ ਸੀ ਨਾ ਪਹਿਲਾਂ ਇੱਥੇ ਹੁੰਦੀ ਸੀ, ਤੇ ਇਹ ਮੇਨ ਦਰਵਾਜ਼ਾ ਸ਼ੀਸ਼ਾ ਖੁੱਲਦਾ ਨਹੀਂ, ਇਹਦਾ ਵਧੀਆ ਆ ਜਾਊਗੇ ਆ। ਤੇ ਇਹ ਇੱਥੋਂ ਕਰਕੇ ਦੁਬਾਰਾ ਹੈ ਪਾਰਕਿੰਗ ਮਿੱਠਾ ਲਾਭ ਲੈਨੇ ਅਸੀਂ। ਹੁਣ ਰੇੜੀ ਵਾਲੇ ਨੇ ਕੰਮ ਲੋ ਜੀ ਫਰੈਸਾ ਪਹੁੰਚ ਗਿਆ ਜੀ। ਬਿਸਮਿਲ੍ਲਾ
ਬਿਸਮਿਲ੍ਲਾ ਉਹ ਵੇ ਘੜੇ ਪੈ ਕਿੱਡੇ ਸੋਹਣੇ ਆ। ਆ ਸ਼ੱਕਰ ਪਈ ਆ, ਬਾਬਾ ਸ਼ੱਕਰਾਂ ਵਾਲਾ ਪੀਰ ਸੀ ਨਾ, ਮਿੱਠੇ ਵਾਲਾ। ਤੁਸੀਂ ਵੇਚੀ ਨਾ ਕੁਛ ਲੈਣਾ ਲੱਗੀਆਂ। ਹਾਂ ਬਾਜ਼ਾਰ ਬੰਦ ਹੈ, ਬਾਬੇ ਦੀ ਨਗਰੀ ਐਨ ਸ਼ਹਿਰ ਦੇ ਵਿੱਚ ਹੈ ਬਿਲਕੁਲ। ਓਏ AK-47 ਵੀ ਲੱਗੀ ਆ। ਕੀ ਕਰਾਂ ਮਤਲਬ ਸੁਪਰਮੈਨ। ਹਾਂਜੀ ਨਹੀਂ ਕੋਈ ਨਹੀਂ। ਲੈ ਬਾਬੇ ਹੁਣ ਇੱਥੋਂ ਤੁਰਦੇ ਤੁਰਦੇ ਕਚਹਿਰੀ ਰੋਡ, ਪਾਕਪਤਨ ਤੇ ਬਸ ਇੱਥੇ ਕਿਤੇ ਵਿਕਾਸ ਲਾਲਾ। ਉਹ ਹਾਰ ਜਿਹੜੇ ਟੰਗੇ ਹੋਏ ਨੇ ਨਾ, ਇਹ ਪੁਰਾਣੇ ਵਕਤਾਂ ਦੇ ਵਿੱਚ ਹੁੰਦੇ ਸੀ, ਪੈਸੇ ਵਾਲੇ ਹਾਰ ਪਾਉਂਦੇ ਹੁੰਦੇ ਸੀ। ਜਿਹੜਾ ਨੀਂਗਰ ਹੁੰਦਾ ਸੀ, ਵਿਆਹਣ ਜਿਹਨੂੰ ਜਾਂਦੇ ਸੀ ਲਾੜਾ, ਚੋਰੀ ਇੱਥੇ ਕਿਤੇ ਸਟੈਂਡ ਤੇ ਲਾ, ਉਹ ਪਾਰਕਿੰਗ ਸਟੈਂਡ ਤੇ ਵੀ ਲਾ ਦਈਏ। ਆਹ ਕਿਤੇ ਲਾ ਦਿੰਦੇ ਆ, ਜੇ ਬਾਹਰ ਡੱਕਣੀ ਹੋ ਤਾਂ ਫਿਰ ਬਾਹਰ ਇੱਥੇ ਜੇ ਰੋਡ ਤੇ ਬੜੀ ਜਗ੍ਹਾ ਇੱਥੇ ਲਾ ਦਿੰਦੇ ਆ। ਹੈ ਆ ਵੀ ਸਾਰੀ ਜਗ੍ਹਾ ਆਪਣੀ। ਹਾਂ ਇੱਥੇ ਕਿਤੇ ਲਾ ਦੇ। ਆ ਲੱਗ ਗਈ ਉਹ ਵੇ ਬੀਕੂ ਮਾਤਰੇ, ਬਿਕੂ ਮਾਤਰ ਕਿਤੇ। ਉਹ ਬੀਕੂ ਮਾਤਰੇ ਐਨਕਾਂ ਲਾ ਕੇ ਤੇ ਪਿਆਉਂਦੇ। ਚਲ ਆ ਜਾਓ ਬਈ, ਚਲਿਏ ਜੀ। ਆ ਜਾਓ ਪਹੁੰਚ ਗਏ। ਇਹਨਾਂ ਤੁਸੀਂ ਮੂਵੀ ਬਣਾਓ ਨਾ। ਹਾਂ ਆਈਫੋਨ ਲੈ ਲਾ। ਇੱਕ ਹੋਰ ਫੋਨ ਉਹ ਵੀ ਪਿਆ ਰਹਿਣ ਦੀ, ਲੈ ਲਈਏ। ਆਹ ਪਿਆ ਫੋਨ ਮੇਰਾ, ਪਿਆ ਰਵੇ ਨਾ ਇੱਥੇ ਹੀ। ਪੁਲਿਸ ਆਇਓ ਜੀ, ਹੁਣ ਆਇਓ ਭਾਜੀ। ਮਾਈ ਬਾਪ ਅੰਜਮ ਸਰੋਇਆ, ਉਸਤਾਦ ਮੁਹਤਰਮ ਹੈ, ਮੇਰਾ ਉਸਤਾਦ ਆ, ਅੰਮੀ ਆ ਮੇਰੀ ਇਹ। ਬਾਬਾ ਫਰੀਦ ਸਰਕਾਰ ਦੇ ਆਗੇ ਹਾਂਜੀ ਹੁਣ ਇਹਨਾਂ ਨੂੰ ਬਾਜ਼ਾਰ ਦਿਖਾਓ ਜੀ ਸਾਰਾ। ਆਹ ਦਿਖਾਤਾ ਵਿੱਚ ਕੀ ਕੁਝ ਲੱਗਿਆ ਹੋਇਆ, ਬੜੀ ਸੋਹਣੀਆਂ ਛਾਵਾਂ ਵਿੱਚ। ਇਹ ਸਾਡੇ ਪ੍ਰਾਹੁਣੇ ਭਾਈ। ਇੱਥੇ ਪ੍ਰਾਹੁਣਾ ਨਾ ਜਿਹੜਾ ਬਾਹਰੋਂ ਗੈਸਟ ਆਉਂਦਾ, ਉਹਨੂੰ ਵੀ ਕਹਿੰਦੇ ਤੁਸੀਂ ਜਵਾਈ ਨੂੰ ਕਹਿੰਦੇ ਹੋ ਪ੍ਰਾਹੁਣਾ, ਹਨਾ। ਅਸੀਂ ਪ੍ਰਾਹੁਣਾ ਕਹੀਏ, ਤੁਹਾਡੇ ਪੰਜਾਬ ਵਾਲੇ ਸਮਝ ਜਾਣਾ ਫਿਰ ਜਵਾਈ ਆ ਇਹਨਾਂ ਦਾ। ਨਹੀਂ ਉਹਨਾਂ ਨੂੰ ਪਤਾ ਹੈ ਜੀ, ਅਸੀਂ ਵੀ ਪ੍ਰਾਹੁਣੇ ਕਹਿੰਦੇ ਨੇ, ਪ੍ਰਾਹੁਣੇ ਆ। ਅੱਗੋਂ ਰਾਹ ਵੀ ਜਿਹੜਾ ਉਹਨਾਂ ਬੰਦ ਕੀਤਾ ਦਰਵਾਜ਼ੇ ਤੋਂ, ਕਿਸੇ ਪਾਸੋਂ ਤਾਂ ਅੰਦਰ ਲੈ ਕੇ ਜਾਣਗੇ ਤੇ ਫਿਰ ਤੁਹਾਨੂੰ ਦਰਬਾਰ ਦੇ ਦਰਸ਼ਨ ਵੀ ਕਰਵਾਉਂਦੇ ਆ। ਠੀਕ ਹੈ ਜੀ। ਕੀ ਗੱਲ ਤੂੰ ਐਨਕਾਂ ਇੱਥੇ ਕਰ ਲਈਆਂ? ਮੈਂ ਅੰਦਰ ਵੀ ਨੇਰਾ ਸੀ ਨਾ, ਮੈਂ ਨੀਚੇ ਕਰ ਲਿਆ। ਮੈਂ ਥੋੜਾ ਜਿਹਾ ਬਸ ਨਾ ਸਾਰੇ ਵਾਸਤੇ ਮਾਸ਼ਾਅੱਲਾ। ਦੋ ਕੈਮਰੇ ਸੁਰਿਆ ਸਾਹਿਬ ਚੱਲ ਰਹੇ ਨੇ। ਮੈਂ ਕਿਹਾ ਜੀ ਸਲਾਮ ਕੀਤਾ, ਦੁਆ ਮੰਗੀ ਹੈ, ਤੇ ਬਾਕੀ ਤੁਸੀਂ ਉਹ ਦਿਖਾਓ ਆਪਣਾ। ਹਾਂ ਜੀ ਦਿਖਾ ਰਹੇ ਆ। ਮਾਸ਼ਾਅੱਲਾ ਦਰਬਾਰ ਸਾਹਿਬ ਦੇ ਵਿੱਚ ਰੌਣਕ ਲੱਗੀ ਹੋਈ ਆ ਪੂਰੀ। ਬਾਅਦ ਇੱਥੇ ਬੀਬੀਆਂ ਰਸ਼ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਵਿੱਚ। ਦਰਗਾਹ ਬਾਬਾ ਫਰੀਦ। ਇਹ ਇੱਧਰ ਬਾਬਾ ਫਰੀਦ ਦੀ ਕਬਰ ਹੈ ਇਸ ਸਾਈਡ ਤੇ, ਉਹ ਸਾਹਮਣੇ ਮਸਜਿਦ ਹੈ ਤੇ ਇਹ ਇਹਾਤਾ ਵਿਹੜਾ ਜਿਹਨੂੰ ਆਪਾਂ ਕਹਿੰਦੇ ਆ। ਬਾਕੀ ਆਲ ਔਲਾਦ ਕੁਨਬਾ ਜਿਹੜਾ, ਇਹ ਉਹਨਾਂ ਦੀਆਂ ਕਬਰਾਂ ਨੇ। ਠੀਕ ਹੈ। ਮਿਰਜ਼ਾ ਦੀਵਾਨ ਪੀਰ ਮੁਹੰਮਦ ਅਮੀਰ ਚਿਸ਼ਤੀ ਬੁੱਲੇਵਾਲ ਇਹਨਾਂ ਦਾ ਹੈਗਾ। ਤੇ ਇਹ ਸਾਈਡ ਤੇ ਵੇ ਹਾਂ ਕਪਾਏ ਗੰਜ ਸ਼ਕਰ ਮਲਕ ਜ਼ੌਰਲ ਹੱਕ ਖੋਖਰ। ਤੇ ਇਹ ਇੱਥੇ ਹੋ ਰਹੀ ਆ ਕਵਾਲੀ ਆਪਾਂ ਸੁਣਦੇ ਹਾਂ। ਕੱਲ ਆਏ ਸਾਈਡ ਤੋਂ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਰਿਹਾ ਇੱਧਰ। ਪਹਿਲੇ ਐਂਟਰੈਂਸ ਇੱਥੋਂ ਹੁੰਦੀ ਸੀ ਇਸ ਜਗ੍ਹਾ ਤੋਂ। ਹੁਣ ਅਸੀਂ ਉਸ ਸਾਈਡ ਤੋਂ ਹੈ ਨਾ ਛੋਟੇ ਦਰਵਾਜ਼ੇ ਵੱਲੋਂ। ਪਹਿਲੇ ਐਂਟਰੈਂਸ ਇੱਥੋਂ ਹੁੰਦੀ ਸੀ ਤੇ ਹੁਣ ਇੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ।
ਥੋੜਾ ਜਿਹਾ ਵਧੀਆ ਤਰੀਕੇ ਨਾਲ ਉਹਨੂੰ ਬਣਾਉਂਦੇ ਪਏ ਨੇ ਤੇ ਇਹ ਕੰਮ ਚੱਲਦਾ ਪਿਆ ਦਰਬਾਰ ਤੇ। ਇੱਧਰ ਹੁਣ ਇਹ ਮਹਿਮਾਨ ਖਾਨੇ ਬਾਕੀ ਚੀਜ਼ਾਂ ਬਣਾਉਣਗੇ। ਮਸਜਿਦ ਮਾਸ਼ਾਅੱਲਾ ਬੜੀ ਸੋਹਣੀ ਬਣਾਈ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਤੇ ਇਹ ਕਵਾਲਗਾਹ ਨੇ। फरीदुद्दीन के गुलशन में हज़ारों फूल खिलते, महक उठा चमन जिससे तो पिया मखदूम साबर है। पिया मखदूम साबर उन्होंने बड़ा सोहना नज़ारा, बड़ा सुकून है मन नूं इत्थे अल्लाह दे नेक बंदियां दी दरगाह ते आउणा और उन्हां दी अल्लाह दे नेक बंदे दी दरगाह ते आउणा। यकीन करो दिमाग नूं मन नूं सुकून आउंदा, सुकून मिलदा है। ठीक है, ਤੇਰਾਂ ਨੂੰ ਘੇਰ ਲਿਆ ਆਵਾਮ ਨੇ, ਤਸਵੀਰਾਂ ਵੀਡੀਓ ਸ਼ੂਡੀਓ ਬਣਾ ਰਿਹਾ ਨੇ। ਇਹ ਭਾਜੀ ਭਲਾ ਕਿਉਂ ਤੁਹਾਨੂੰ ਕਿਉਂ ਖਿੱਚਣ ਦਾ ਤੁਹਾਡਾ ਤਸਵੀਰਾਂ ਪਤਾ? ਹਾਂ, ਦਸਤਾਰ ਬੰਨੀ ਹੋਈ ਆ, ਪੱਗ ਬੰਨੀ ਆ। ਵੇ ਇੰਨਾ ਪਿਆਰ ਕਰਦੇ ਬੰਦੇ ਪੱਗ ਨੂੰ। ਆਵੇ ਗਲਤ ਲੋਕ ਆ ਨਾ ਜਿਹੜੇ ਲੋਕ ਕਹਿੰਦੇ ਆ ਕਿ ਪਾਕਿਸਤਾਨ 'ਚ ਨਹੀਂ ਜਾਣਾ ਚਾਹੀਦਾ, ਉਹ ਮਾਰਦੇ ਐਂ ਕਰਦੇ। ਆ ਪਿਆਰ ਵੇਖ ਲਓ, ਆ ਵੇਖੋ ਹੁਣ ਭੀੜ, ਤੁਸੀਂ 5 ਮਿੰਟ ਖਲੋ ਜੇ ਭੀੜ ਵੱਧਦੀ ਜਾਣੀ। ਆ ਵੇਖੋ ਖਲੋਈ ਜਾਂਦੇ ਸਾਰੇ ਕਿ ਵੇਖ ਲਓ। ਬਣਾਓ ਯਾਰ, ਸਰਦਾਰ ਸਾਹਿਬ ਨਾਲ ਫੋਟੋ ਬਣਾਓ। ਅਲੀ ਅੱਗੇ ਆ ਜਾ ਯਾਰ। ਚਾਚੂ ਤੇਰੀ ਆਉਣ ਦੀ ਵੀਡੀਓ, ਕੋਈ ਨਹੀਂ ਮਸਲਾ। ਪਿੱਛੇ ਭੇਜ ਰਿਹਾ ਮੈਂ, ਚਲ ਪਿੱਛੇ ਜਾ ਚਲ ਅਲੀ ਯਾਰ ਚਲੇ ਪਿੱਛੇ। ਇਹ ਪਿਆਰ ਹੈ ਬਾਬੇ, ਉਹ ਪਾਕਿਸਤਾਨ ਚੋਂ ਲੈਂਦੇ ਪੰਜਾਬ ਤੋਂ ਜਿਹੜਾ ਲੋਕਾਂ ਨੂੰ ਮਿਲਦਾ। ਮੈਂ ਸਾਈਡ ਤੇ ਹੋ ਕੇ ਤੁਹਾਨੂੰ ਵਿਖਾਉਣਾ। ਇਹ ਭੀੜ ਜਿਵੇਂ ਲੱਗੀ ਵੇਖੋ ਨਾ, ਜਿਵੇਂ ਕੋਈ ਸਟਾਰ ਆਇਆ ਹੁੰਦਾ, ਜਿਸ ਤਰ੍ਹਾਂ ਕੋਈ ਬਹੁਤ ਵੱਡੀ ਸੈਲੈਬ੍ਰਿਟੀ ਆਈ ਹੁੰਦੀ, ਲੇਕਿਨ ਸਰਦਾਰ ਬੰਦਾ। ਵਜ੍ਹਾ ਸਿਰਫ ਕੀ ਹੈ ਕਿ ਉਹਦੇ ਸਿਰ ਤੇ ਪੱਗ ਬੰਨੀ ਹੋਈ ਆ। ਅਗਰ ਉਹ ਪੱਗ ਨਾ ਬੰਨੀ ਹੁੰਦੀ ਤਾਂ ਕਿਸੇ ਨੂੰ ਕੀ ਪਤਾ ਸੀ ਕੌਣ ਤੁਰਿਆ ਫਿਰਦਾ। ਤੇ ਇਹ ਇੱਕ ਪਹਿਚਾਨ ਹੈ, ਸਲੂਟ ਜੋ ਇਹਨੇ ਪਹਿਚਾਨ। ਹਾਂਜੀ, मियां अहमद रजा पंजाबी साहब को आप जानते हैं? ਮੀਆਂ ਅਹਿਮਦ ਦਾ ਵੱਟੂ? जी, ਹਾਂ ਜਾਣਦਾ। बस उसी के साथ आपको ਅੱਛਾ, ਵੇਖਿਆ ਤੇ ਮੈਨੂੰ। जी जी ਜਿਹੜਾ ਆਪਾਂ ਮੇਲਾ ਨਹੀਂ ਕਰਾਇਆ ਸੀ ਵੱਡਾ ਉਹ ਲਾਹੌਰ ਦੇ ਵਿੱਚ ਸਟੇਡੀਅਮ। ਹਾਂ ਕਦਾਫੀ ਸਟੇਡੀਅਮ, ਹਾਂ ਉੱਥੇ ਮੈਂ ਗਿਆ ਸੀ। ਮੈਂ ਅਕਸਰ ਗਾੜੀ ਨਾਲ ਟਿਕਟੌਕ ਦੇਖਦਾ ਰਹਿਣਾ, ਮੇਰੇ ਵੀਡੀਓ ਵੇਖਦਾ ਹੁੰਦਾ। ਚਲੋ ਮਿਹਰਬਾਨੀ। ਤੇ ਗਾੜੀ ਨਾਲ ਜ਼ਰਾ ਇੱਕ ਤਸਵੀਰ ਹੋ ਜਾਵੇ, ਫੋਟੋ ਹਾਂ ਬਣਾਓ ਬਾਬਾ ਜੀ। ਸਾਡੀ ਵੀਡੀਓ ਦੇ ਵਿੱਚ ਵੀ ਤੁਸੀਂ ਆਲਰੇਡੀ ਆ ਗਏ ਹੋ, ਬਾਕੀ ਤੁਸੀਂ ਆਦੀਆਂ ਬਣਾ ਲਓ। ਮਿਹਰਬਾਨੀ। ਆ ਜਾ। ਦਰਬਾਰ ਸਾਹਿਬ ਦੇ ਵਿੱਚੋਂ ਸਲਾਮ ਕਰ ਰਹੇ ਨਿਕਲਿਆ ਤੇ ਮੈਂ ਸ਼ੱਕਰ ਲਈ ਹੈ, ਕਿਉਂਕਿ ਬਾਬਾ ਫਰੀਦ ਸ਼ੱਕਰਾਂ ਵਾਲਾ ਗੰਜ ਸ਼ੱਕਰ ਮਸ਼ਹੂਰ ਆ, ਮਿੱਠੇ ਤੋਂ ਮਸ਼ਹੂਰ ਆ ਬਾਬਾ ਜੀ। ਇਹ ਬਾਬੇ ਦੀ ਨਗਰੀ ਆ, ਤੁਸੀਂ ਵੇਖ ਸਕਦੇ ਹੋ ਚਾਰ ਸਵੇਰੇ। ਤੇ ਉਹ ਵਿਕਾਸ ਆਪਣਾ ਗੱਡੀ ਕੱਢਦਾ ਪਿਆ ਤੇ ਉੱਥੇ ਵੀ ਮੰਗਤੇ ਬਹੁਤ ਨੇ, ਬਹੁਤ ਮੰਗਤੇ ਯਾਰ। ਪਤਾ ਨਹੀਂ ਪੁਲਿਸ ਨਾਲ ਰਲੀ ਹੈ, ਇੰਤਜ਼ਾਮੀਆ ਨਾਲ ਰਲੀ ਹੋਈ ਆ। ਦਰਬਾਰ ਸਾਹਿਬ ਦੇ ਅੰਦਰ ਵੀ ਮੰਗਤੇ, ਬਾਹਰ ਵੀ ਮੰਗਤੇ। ਤੇ ਤੁਸੀਂ ਹਿਸਾਬ ਲਾ ਲਓ। ਆਹ ਵੇਖੋ ਗੱਡੀ ਦੇ ਨਾਲ ਕਿਵੇਂ ਭੱਜਦਾ ਇਹ। ਆਹ ਵੇਖੋ ਓਏ ਭਰਾਓ दे दे माई भी दुआ करेगी तेरे, अल्लाह ने तेन बेटा दे। ਤੋਬਾ ਯਾ ਅੱਲਾ ਤੋਬਾ। ਸਰਦਾਰ ਜੀ ਸਾਡੇ ਦਾਨੀ ਬਣੇ ਤਾਂ ਹੈ ਸੀ, ਨਾਲ ਸਟਾਰ ਵੀ ਬਣੇ ਸੀ। ਸਰਦਾਰ ਜੀ ਇਹ ਦਾਨ ਪੁਣਾ ਖਤਮ ਹੋ ਜਾਂਦਾ। ਦਾਨ ਪੁਣਾ ਭਾਜੀ ਕਿੰਨਾ ਕੁ ਇਹ ਜਾਣ ਬੁੱਝ ਕੇ ਲੋਕ ਮੰਗਦੇ ਨੇ। ਆ ਹੁਣ ਜਿੱਦਾਂ ਤੁਸੀਂ ਆਪਾਂ ਆਏ ਆ ਨਾ ਇਕੱਠੇ, ਮੇਰੇ ਨਾਲ ਘਰ ਦੇ ਸੀ, ਅਸੀਂ ਆਏ ਨਾ ਉਦੋਂ, ਇਹਨਾਂ ਨੇ ਸਾਨੂੰ 5 ਮਿੰਟ ਅੰਦਰ ਨਹੀਂ ਬਹਿਣ ਦਿੱਤਾ, ਇੰਨੇ ਮੰਗਤੇ। ਹਾਂ ਤੇ ਕਵਾਲੀ ਸੁਣਨੀ ਸੀ, ਸੁਣਨੇ ਨਹੀਂ ਦਿੱਤੀ। ਹਾਂ ਨਹੀਂ ਸੁਣਨ ਦਿੰਦੇ ਮੰਗਤੇ ਕੋ, ਇੰਨੇ ਕੁ ਮੰਗਤੇ ਨੇ। ਔਰ ਇਹ ਰਲੇ ਹੋਏ ਨੇ ਸਾਰੇ, ਇੰਤਜ਼ਾਮੀਆ ਰਲੀ ਹੈ, ਪੁਲਿਸ ਰਲੀ ਹੋਈ ਹੈ, ਮੰਤਰੀ ਲੈਂਦੀ ਇਹਨਾਂ ਕੋਲੋਂ। ਅੱਛਾ, ਮੰਗਤਿਆਂ ਕੋ ਦਰਬਾਰ ਦੇ ਅੰਦਰ ਕੀ ਕੰਮ ਹੈ ਮੰਗਤਿਆਂ ਦਾ? ਨਨਕਾਣਾ ਸਾਹਿਬ ਗੁਰਦੁਆਰਾ ਮੰਗਤਾ ਨਜ਼ਰ ਆਇਆ ਕਦੀ ਕੋਈ ਅੰਦਰ ਜਾਂ ਬਾਹਰ? ਨਹੀਂ, ਕੋਈ ਨਹੀਂ। ਸੜਕ ਤੇ ਰੋਡ ਤੇ ਹੋਣਗੇ। ਇੱਥੇ ਕਰਮਾਂ ਵਾਲੇ ਪਾਕ ਪਤਨ ਕਦੀ ਕੋਈ ਮੰਗਤਾ ਨਜ਼ਰ ਨਹੀਂ ਆ, ਕਿਉਂਕਿ ਜੁੱਤੀ ਫੇਰ ਕੇ ਰੱਖਦੇ ਨੇ ਇੱਥੇ। ਹਾਂਜੀ, ਇਹ ਮਹਿਕਮਾ ਕਾਫ ਦੇ ਅੰਡਰ 'ਚ ਪੁਲਿਸ ਵੀ ਰਲੀ ਹੈ, ਇੰਤਜ਼ਾਮੀਆ ਵੀ ਰਲੀ ਹੈ। ਮੰਗਤਿਆਂ ਕੋਲ ਲੈਂਦੇ ਨੇ ਮੰਥਲੀਆਂ, ਮੰਗਤੇ ਅੰਦਰ ਵੀ ਨੇ ਬਾਹਰ ਵੀ ਨੇ। ਆਹੋ ਜੋ ਚੈੱਕ ਕਰਕੇ ਐਡੀ ਰੀਝ ਨਾਲ ਬੰਦੇ ਕਿੱਥੋਂ 4-5 ਹਜ਼ਾਰ ਕਿਲੋਮੀਟਰ ਸਫ਼ਰ ਕਰਕੇ ਆਏ ਨੇ, ਬਾਬਾ ਫਰੀਦ ਦਰਗਾਹ ਤੇ ਆਏ ਆ। ਲੇਕਿਨ ਸਹੁੰ ਵਾਲੀ ਗੱਲ ਹੈ ਕਿ ਇਹਨਾਂ ਮੰਗਤਿਆਂ ਦੀ ਵਜ੍ਹਾ ਤੋਂ ਅਸੀਂ 5 ਮਿੰਟ ਦਾ ਟਾਈਮ ਜਿਹੜਾ ਉਹ ਬਾਬਾ ਜੀ ਦੀ ਧਰਤੀ 'ਤੇ ਸਪੈਂਡ ਨਹੀਂ ਕਰ ਸਕੇ, ਮੰਗਤਿਆਂ ਦੀ ਵਜ੍ਹਾ ਤੋਂ। ਕਿਉਂਕਿ ਜਿੱਥੇ ਬਹਿੰਦੇ ਸੀ, ਹੁਣ ਇੰਨੇ ਤਾਂ ਅਸੀਂ ਕਰੋੜਾਂ ਡਾਲਰ ਦਾ ਨਾਲ ਚੁੱਕੀ ਨਹੀਂ ਫਿਰਦੇ ਵੀ ਵੰਡੀ ਹੈ ਜੀ ਮੁੱਕਣੀ। ਹਰ ਬੰਦਾ ਇੱਥੇ ਘੱਟੋ ਘੱਟ 5000 ਮੰਗਤਾ। ਭਾਈ ਤੁਸੀਂ ਲੱਖ ਦਾ ਚੇਂਜ ਲੈ ਆਉਣਾ, 100 10 ਵੀ ਆ ਭਾਜੀ ਹੋਰਾਂ ਨੇ ਕਰਾਈ ਸੀ, ਐਡੀ ਦੱਥੀ ਸੀ ਇਹਨਾਂ ਕੋਲੇ। ਆ ਭਾਈ ਸਰਦਾਰ ਜੀ ਹੋਰਾਂ ਕੋਲੇ ਜੂਮ ਵੰਡਣ ਲੱਗੇ ਨੇ, ਗੇਟ ਤੱਕ ਆਂਦੇ ਮੌਕਾ
ਇਦਾਂ ਹੀ ਨਾ ਬੱਚੀ ਇੱਕ ਮੰਗਤਾ ਹੋਵੇ ਦੋ, ਹੁਣ ਉਹ ਤਾਂ ਗੱਲ ਵੱਖਰੀ। ਸੋ ਮਿਹਰਬਾਨੀ ਹੈ, ਮਖਾਣਿਆਂ ਨਹੀਂ, ਮੈਂ ਗੱਲ ਮੁੱਦੇ ਦੀ ਕਰਦਾ ਪਿਆ। ਇਹ ਗਲਤ ਚੀਜ਼ ਹੈ, ਲੋਕ ਜਿਹੜੇ ਆਉਂਦੇ ਨੇ ਉਹਨਾਂ ਦੇ ਨਾਲ ਗਲਤ ਹੁੰਦਾ। ਸੋ ਮਹਿਕਮਾ ਕਾਫ ਨੂੰ, ਪਾਕਪਤਨ ਇੰਤਜ਼ਾਮੀਆ ਨੂੰ, DPO ਇੰਤਜ਼ਾਮੀਆ ਪਾਕਪਤਨ ਨੂੰ, CPO ਪਾਕਪਤਨ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਇਹਨਾਂ ਮੰਗਤਿਆਂ ਦਾ ਕੁਝ ਹੱਲ ਕੀਤਾ ਜਾਵੇ ਤੇ ਇੱਥੋਂ ਦੀ ਇੰਤਜ਼ਾਮੀਆ ਨੂੰ ਥੋੜਾ ਜਿਹਾ ਖਿੱਚਿਆ ਜਾਵੇ। ਠੀਕ ਹੈ, ਹਾਂਜੀ। ਇਹ ਨਾਲ ਫੈਮਿਲੀ ਇਹ ਬਹਿਣ ਹੀ ਨਹੀਂ ਦਿੰਦੇ, ਕਵਾਲੀ ਸੁਣਨੀ ਤਾਂ ਨਹੀਂ, ਅੰਦਰ ਦੁਆ ਮੰਗਣੀ ਤਾਂ ਨਹੀਂ। ਬਾਬਾ ਫਰੀਦ ਤੋਂ ਸਲਾਮ ਕਰਕੇ, ਮੰਗਤਿਆਂ ਨਾਲ ਖਹਿ ਬਖੈ ਕਰਕੇ ਤੇ ਹੁਣ ਅਸੀਂ ਪਹੁੰਚ ਆਏ ਹਾਂ ਮਲਕਾ ਹੰਸ, ਜਿੱਥੇ ਬਾਬੇ ਵਾਰਿਸ ਸ਼ਾਹ ਨੇ ਹੀਰ ਲਿਖੀ ਸੀ। ਇਹ ਬੋਰਡ ਲੱਗਾ ਹੋਇਆ ਤੇ ਇੱਥੋਂ ਹੁਣ ਸਿੱਧੀ ਸੜਕ ਜਿਹੜੀ ਹੈ ਮਲਕਾ ਹੰਸ ਜਾਂਦੀ ਪਈ ਆ। ਇੱਥੇ ਬਹਿ ਕੇ ਬਾਬੇ ਨੇ ਹੀਰ ਮੁਕੰਮਲ ਕੀਤੀ ਸੀ ਔਰ ਦੱਸਦੇ ਨੇ ਕਿ ਇੱਥੇ ਅੱਜ ਵੀ ਉਸੇ ਤਰ੍ਹਾਂ ਜਗ੍ਹਾ ਮੌਜੂਦ ਹੈ। ਉਹ ਮਸੀਤ ਜਿੱਥੇ ਬਾਬਾ ਲਿਖਦਾ ਰਿਹਾ ਉਹ ਹੈ। ਆਪਾਂ ਚੱਲਦੇ ਹਾਂ, ਨਾਲੇ ਤੁਸੀਂ ਵੇਖੋ ਤੇ ਨਾਲੇ ਅਸਾਂ ਵੀ ਆਏਂਗੇ। ਕਿਉਂ ਭਾਈ ਜਾਨ? ਹੁਣ ਮੈਂ ਗਿਆ ਵਾਂ, ਤੁਹਾਨੂੰ ਲੈ ਕੇ ਜਾਂਦਾ ਪਿਆ। ਅਸਾਂ ਵਹਿੰਦੇ ਪਏ ਆ। ਵਿਕਾਸ ਅੱਗੇ ਗਿਆ ਹੋਇਆ ਤੇ ਅਸਾਂ ਹੁਣ ਵਹਿੰਦੇ ਪਏ। ਇਹ ਜਿਹੜੀ ਨਾ ਤਸਵੀਰ ਹੈ ਨਾ ਕੁਛ ਹੈ ਨਾ ਵੈਸੇ ਹੀ ਸ਼ਾਇਦ ਇਹਦਾ ਹਾਂਜੀ ਇਹਦੀ ਡਾਕਖਾਨੇ ਦਾ ਨਾਮ ਆ ਰੱਖ ਮਲਕਾ ਹਾਂਸ। ਕੀ ਨੇ ਭਾਈਨ? ਡਾਕਖਾਨਾ ਰੱਖ ਮਲਕਾ ਹਾਂਸ। ਅੱਛਾ ਰੱਖ। ਇੱਥੇ ਕੋਈ ਮੇਰੇ ਹਿਸਾਬ ਨਾਲ ਕੋਈ ਬਥੇਰੇ 50 ਪਿੰਡ ਹੋਣੇ, ਖਬਰੇ ਇਸ ਤੋਂ ਵੀ ਬਹੁਤੇ ਹੋਣ। ਉਹਨਾਂ ਨੂੰ ਡਾਕਖਾਨਾ ਲੱਗਦਾ ਰੱਖ ਮਲਕਾ ਹਾਂਸ। ਰੱਖ ਮਲਕਾ ਹਾਂਸ। ਹਾਂ, ਇਹ ਥੋੜੀ ਜਿਹੀ ਉਹ ਥਾਣਾ ਵੀ ਬਣਿਆ ਨਾ ਪਿੱਛੇ ਮਲਕਾ ਹਾਂਸ। ਹਾਂ, ਥਾਣਾ ਮਲਕਾ ਹਾਂਸ ਰੋਡ ਦੇ ਉੱਤੇ। ਹਾਂਜੀ ਹਾਂਜੀ। ਇਹ ਨਾਮ ਬਹੁਤ ਮਸ਼ਹੂਰ ਆ ਜੀ, ਬਹੁਤ ਮਸ਼ਹੂਰ ਆ ਤੇ ਬੜਾ ਹੀ ਜ਼ਰਖੇਜ਼ ਇਲਾਕਾ। ਮਕਈਆਂ ਵੇਂਦੇ ਪਿਓ, ਆ ਕੋਠੇ ਕੋਠੇ ਜਿਹੜੀਆਂ ਨੇ ਸੋਹਣੀਆਂ, ਚੜਦੇ ਮਕਈ ਚੜਦੀ ਤੇ ਚੜਦੇ ਆ। ਤੇ ਇਹ ਪਤੰਦਰ ਲਾਈ ਫਿਰਦੇ ਬਲੇਟ ਰੂਸ ਨੂੰ। ਬਿਸਮਿਲ੍ਲਾ ਕਰਾਂ ਬਾਬੇ, ਦਰਵਾਜ਼ੇ ਬੰਦ ਨੇ ਸਾਰੇ। ਚਲੀਏ ਜਿੱਥੇ ਬਾਬੇ ਵਾਰਿਸ ਸ਼ਾਹ ਨੇ ਹੀਰ ਲਿਖੀ ਹੈ, ਆ ਗਲੀ ਦੇ ਵਿੱਚ ਸਾਹਿਬ ਜੀ। ਚਲੋ ਜੀ, ਆਜੋ ਭਾਜੀ। ਵਕਾਸ ਆਓ ਬਾਬੇ, ਆਓ ਜੀ। ਇਹ ਗਲੀ ਦੇ ਵਿੱਚ ਆ ਮਸਜਿਦ। ਇਹ ਉਸ ਟਾਈਮ ਦੇ ਵਿੱਚ ਮੇਰਾ ਖਿਆਲ ਹੈ ਵੀ ਆ ਘਰ ਘੂਰ ਕੋਈ ਚੀਜ਼ ਨਹੀਂ ਹੋਣੀ। ਹਾਂ ਜੀ ਨਾ, ਇਹ ਜ਼ਰਖੇਜ਼ ਜਗ੍ਹਾ ਹੀ ਹੋਣੀ ਆ, ਹਨਾ? ਕੋਈ ਕਿਤੇ ਟਾਵਾ ਟਿੱਲਾ ਘਰ ਹੋਣਾ ਜੀ। ਟਾਵਾਂ ਟਿੱਲਾ ਵੀ ਨਹੀਂ ਹੋਣਾ ਮੈਨੂੰ ਲੱਗਦਾ, ਕਿਉਂਕਿ ਕਹਿੰਦੇ ਨੇ ਕਿ ਸ਼ਾਇਰ ਜਿਹੜੇ ਨੇ ਹਮੇਸ਼ਾ ਉਹ ਕਿਸੇ ਸੁੰਝ ਜਗ੍ਹਾ ਤੇ ਜਾ ਕੇ ਲਿਖਣਾ ਸ਼ੁਰੂ ਕਰ ਦੇਣ। ਨਹੀਂ, ਮਸੀਤ ਸੀ, ਕੋਈ ਚਾਰ ਘਰ ਤਾਂ ਹੋਣੇ ਯਾਰ। ਹਾਂ, ਪਰ ਇਹ ਵੀ ਇਹਨਾਂ ਥਾਵਾਂ ਦੇ ਉੱਤੇ ਬਾਬੇ ਦੇ ਪੈਰ ਤਾਂ ਲੱਗੇ ਹੋਣ। ਹਾਂ, ਇਹਨਾਂ ਥਾਵਾਂ ਦੇ ਉੱਤੇ ਪੈਰ ਤੇ ਲੱਗੇ। ਐ ਸਾਈਡ ਤੇ ਨਹੀਂ ਹੋਏਗਾ ਤਾਂ ਪਹੁੰਚਾਂਗੇ ਵੀ ਨਾ। ਬੜਾ ਉੱਚਾ ਟਿੱਬਾ ਜਾ ਰਿਹਾ ਹੈ। ਹੁਣ ਮੈਂ ਕਹਿੰਦਾ ਕਿ ਗਲਤ ਜਾਵਾਂਗੇ ਤੇ ਪਹੁੰਚਾਂਗੇ ਨਹੀਂ, ਗਾਉਂਦੇ ਠੀਕ ਆ। ਹਾਂ, ਉਹਨੂੰ ਅਸੀਂ ਠੀਕ ਆ। ਹਾਂਜੀ ਇੱਧਰ ਹੀ ਸਿੱਧਾ ਹੀ ਹੈ ਜੀ ਮਸਜਿਦ। ਆਇਓ ਜਾਮਿਆ ਮਸਜਿਦ ਸੈयद ਵਾਰਿਸ ਸ਼ਾਹ। ਜੀ ਇਹ ਉਦੋਂ ਮਸਜਿਦ ਉਦੋਂ ਦੀ ਬਣੀ। ਤੁਸੀਂ ਉਦੋਂ ਦੇਖੋ ਨਾ ਥੱਲੇ ਕਿੱਥੋਂ ਤੱਕ ਚਲੀ ਗਈ ਮਸਜਿਦ। ਬੰਦੇ ਕਿੰਨੇ ਖਿਆਲ ਨੇ ਇੱਥੇ ਜਿਸ ਜਗ੍ਹਾ ਤੇ ਬੈਠ ਕੇ ਲਿਖੀ ਗਈ ਹੈ ਨਾ, ਉਹ ਜਗ੍ਹਾ ਹੀ ਬਾਤ। ਇਹ ਮਸਜਿਦ ਕਹਿੰਦੇ ਨੇ ਉਦੋਂ ਦੀ, ਲੇਕਿਨ ਬਿਲਡਿੰਗ ਮੈਨੂੰ ਲੱਗਦਾ ਯਾਰ ਵਿਕਾਸ ਉਹੀ ਬਿਲਡਿੰਗ ਜੀ। ਇਹ ਉਹਨੇ ਸਾਲਾਂ ਤੋਂ ਬਿਲਡਿੰਗ ਉਸ ਤਰ੍ਹਾਂ ਹੀ ਮੌਜੂਦ ਹੈ ਜੀ ਸਰ ਜੀ, ਸੇਮ ਹੈ। ਅੱਛਾ, ਸ਼ਾਹੀ ਮਸਜਿਦ ਹੈ, ਸ਼ਾਹੀ ਮਸਜਿਦ। ਸ਼ਾਹੀ ਮਸਜਿਦ ਦੀ ਸ਼ਾਹੀ ਮਸਜਿਦ ਹੈ। ਅੱਛਾ, ਤੇ ਵਾਰਿਸ ਸ਼ਾਹ ਤੋਂ ਬਹੁਤ ਬਾਅਦ ਇੱਥੇ ਤਸ਼ਰੀਫ ਲਿਆਏ ਨੇ। ਅੱਛਾ, ਬਾਬਾ ਵਾਰਿਸ ਸ਼ਾਹ ਬਹੁਤ ਬਾਅਦ ਚ ਆਏ ਨੇ। ਚਾਏ ਨੇ ਤੇ ਆ ਕੇ ਇੱਥੇ ਨਾ ਉਹ ਇਮਾਮਤ ਵੀ ਕਰਾਉਂਦੇ ਰਹੇ ਨੇ ਤੇ ਆਪਣਾ ਉਹਨਾਂ ਨੇ ਉਹ ਵੀ ਜਿਹੜਾ ਸ਼ਾਇਰੀ ਵੀ ਕੀਤੀ। ਸ਼ਾਇਰੀ ਵੀ ਕੀਤੀ। ਤੁਸੀਂ ਇੱਥੋਂ ਦੇ ਰਹਿਸ਼ੀ ਹੋ? ਇੱਥੋਂ ਦੇ ਰਹਿਸ਼ੀ, ਮੈਂ ਸਾਬਕਾ ਵਾਈਸ ਚੇਅਰਮੈਨ ਵੀ ਆ ਇਸ ਸ਼ਹਿਰ ਦੇ ਸਾਹਿਬ। ਕੀ ਨਾਮ ਤੁਹਾਡਾ ਜੀ? ਮਾਰਸ਼ਾਨ ਮੁਹੰਮਦ। ਮਾਰਸ਼ਾਨ ਮੁਹੰਮਦ। ਤੇ ਇੱਥੇ ਹੋਰ ਵੀ ਲੋਕ ਆਉਂਦੇ ਹੋਣੇ ਨੇ ਕਾਫੀ ਦੂਰੋਂ ਦੂਰੋਂ, ਹਨਾ ਜੀ? ਬਹੁਤ ਹਾਂ, ਆਪਣੇ ਮਸ਼ਰਕੀ ਪੰਜਾਬ ਦੇ ਲੋਕ ਕਾਫੀ ਹਾਂ, ਆਉਂਦੇ ਆਪਣੇ ਨੇ। ਉਧਰੋਂ ਹੀ ਨੇ ਜੀ। ਅੱਛਾ, ਇੱਧਰ ਖੂਹੀ ਸੀ ਪਹਿਲੇ। ਅੱਛਾ ਅੱਛਾ, ਭਰ ਕੇ ਤਰ੍ਹਾਂ ਆਪਣੇ ਨਾਂ ਦੇ ਆਪੇ ਹੀ ਪਾਣੀ ਦਾ ਦਰਿਆ ਜਿਹੜਾ ਖੂਹ, ਮਤਲਬ ਉਦੋਂ ਦਾ ਬਾਬੇ ਵਾਰਿਸ ਸਾਹਿਬ ਦੌੜਦਾ ਸੀ। ਦਰਿਆ ਜਿਹੜਾ ਸੀ ਨਾ, ਹਾਂਜੀ ਹਾਂਜੀ। ਬਾਹਰ ਉਹ ਖੂਹ ਹੁੰਦੇ ਸੀ ਤੇ ਇਹ ਸ਼ਹਿਰਾਂ ਦੇ ਵਿੱਚ ਖੂਹਾਂ ਦਾ ਸਿਸਟਮ ਪਾਣੀ ਨਾਲ ਖਿੱਚਦੇ। ਅੱਛਾ, ਉਹ ਹੈ ਜੀ, ਮੌਜੂਦ ਹੈ ਇੱਥੇ ਅਜੇ ਵੀ, ਲੇਕਿਨ ਉਹਨੂੰ ਤੋਂ ਬੰਦ ਕੀਤਾ। ਉਹਨੂੰ ਖੂਨ ਬੰਦ ਕਰ ਦਿੱਤਾ। ਕਾਫੀ ਗਹਿਰਾ ਸੀ ਪਾਣੀ ਦਾ। ਤੇ ਜਿੱਥੇ ਬਾਬਾ ਬਹਿ ਕੇ ਲਿਖਦਾ ਰਿਹਾ ਉਹ ਕਮਰਾ ਉੱਧਰ, ਉਹ ਕਮਰਾ ਹੁਜਰਾ ਬੈਕ ਸਾਈਡ ਤੇ। ਅੱਛਾ, ਉਹ ਵੀ ਸੇਮ ਹੈ।
ਜਿਸ ਤਰ੍ਹਾਂ ਮਸਜਿਦ ਮਾਸ਼ਾਅੱਲਾ ਪਈ ਹੈ, ਲੱਗਦੀ ਨਹੀਂ ਕਿ ਇੰਨੇ ਸਾਲ ਪੁਰਾਣੀ ਹੈ ਹਨਾ। ਦੀਵਾਰਾਂ ਹਾਂ ਹਾਂ ਬਹੁਤ ਜ਼ਿਆਦਾ ਦੀਵਾਰਾਂ ਵੱਡੀਆਂ ਵੱਡੀਆਂ ਨੇ। ਹਾਂ ਤੇ ਇਹ ਆਬਾਦੀ ਜਿਹੜੀ ਹੈ ਇੰਨੀ ਜ਼ਿਆਦਾ ਇਹਦੇ ਲਾਗੇ ਹੋਣ ਹੋਈ ਹੈ ਜੀ। ਇਸ ਟਾਈਮ 40,000 ਦੀ ਆਬਾਦੀ ਹੈ ਇਸ ਟਾਈਮ ਜਿਹੜਾ ਹੈ ਨਾ ਜੀ। ਤੇ ਇਹ ਦੋ ਦਫਾ ਇਹਨੂੰ ਨਾ ਇਸ ਕਸਬੇ ਨੂੰ, ਇਹ ਕਸਬਾ ਤਾਂ ਪੁਰਾਣਾ ਸਾਫ਼ ਜ਼ਾਹਿਰ ਹੈ, ਜਿਵੇਂ ਤੁਸੀਂ ਵਾਰਿਸ ਸ਼ਾਹ ਦੇ ਹਵਾਲੇ ਨਾਲ ਗੱਲ ਕਰ ਰਹੇ ਹੋ। ਹਾਂਜੀ ਹਾਂਜੀ ਪੁਰਾਣਾ ਕਸਬਾ ਹੈ ਹਾਂਜੀ। ਤੇ ਨਾਲ ਇਹਦੇ ਆ ਮੰਦਿਰ ਹੈ, ਇਹ ਜਿਹੜਾ ਨਾ ਜੀ ਇਹ ਮੰਦਿਰ ਹੈਗਾ। ਇਹ ਕਿਹੜਾ ਮੰਦਿਰ ਹੈ ਜੀ? ਇਹ ਇੱਕ ਪਰਨਾਮੀ ਫਿਰਕੇ ਦਾ ਇਹ ਬੜੀ ਵੱਡੀ ਇਬਾਦਤਗਾਹ ਸੀ। ਇਹ ਮਸਜਿਦ ਦੇ ਪੈਰਾਂ ਵਾਲਾ ਸਿਸਟਮ ਜਿਹੜਾ ਹੈ ਨਾ। ਅੱਛਾ ਅੱਛਾ ਅੱਛਾ। ਹਾਂ ਇਹ ਬਹੁਤ ਪੁਰਾਣਾ ਹੈ, ਇਹ ਵੀ ਇਹਨੂੰ ਵੀ ਦੇਖਣ ਆਉਂਦੇ ਨੇ ਲੋਕ। ਅੱਛਾ ਇਹ ਮਸਜਿਦ ਸੀ ਨਾਲ ਤੇ ਮਸਜਿਦ ਨਾਲ ਇਹ ਮੰਦਿਰ ਸੀ। ਜਿਹੜੀ ਨਵੀਂ ਬਿਲਡਿੰਗ, ਇਹ ਤਾਂ ਘਰ ਨਹੀਂ ਜੀ ਕਿਸੇ ਦਾ, ਕਿਤੇ ਪਿੱਛੇ ਇਹਦੇ ਨਾਲ ਥੋੜਾ ਜਿਹਾ ਅੱਗੇ ਚਲੇ ਜਾਓ, ਉਹ ਚੁਬਾਰਾ ਜਿਹਾ ਨਹੀਂ ਹੈ? ਹਾਂਜੀ ਹਾਂਜੀ ਉਹ ਸਾਹਮਣੇ, ਹਾਂ ਉਹ ਮੰਦਿਰ ਦੇ ਵਿੱਚ ਹੀ ਆ। ਉਹ ਸਾਹਮਣੇ ਚੁਬਾਰਾ। ਇਹਦਾ ਮੇਨ ਗੇਟ ਨਾ ਅੱਗੇ ਗਲੀ ਇਧਰੋਂ ਵੇਖੋ ਨਾ ਉੱਚਾ ਹੈ ਉੱਥੋਂ। ਹਾਂ ਉਹ ਸਾਹਮਣੇ ਨਜ਼ਰ ਆ ਰਿਹਾ ਉੱਤੇ। ਉੱਚਾ ਹੈ। ਅੱਛਾ ਅੱਛਾ ਅੱਛਾ। ਵੇਖੋਗੇ ਨਾ ਉੱਥੋਂ ਇਧਰੋਂ ਜੀ। ਅੱਛਾ 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 ਅੱਛਾ। ਬਿਲਡਿੰਗ ਕਾਫੀ ਵਸੀ ਹੈ ਜੀ। ਉਹਦੇ ਨਾਲ ਨਾ ਇਹ ਵਕਫ ਹੈਗਾ ਰਕਬਾ 300-400 ਏਕੜ ਜਿਹੜਾ ਹੈ। ਓਕੇ ਓਕੇ। ਇਹ ਗੈਰ ਮੰਦਿਰ ਦੇ ਨਾਲ ਉਹ ਗੈਰ ਮੁਸਲਮ ਉਹ ਔਕਾਫ ਦਾ ਰਕਬਾ ਇੱਥੇ ਹੈ ਇਸ ਮੰਦਿਰ ਦਾ ਹੀ। ਅੱਛਾ ਅੱਛਾ। ਉਸ ਦੌਰ ਵਿੱਚ ਇਸ ਮੰਦਿਰ ਦੀ ਉਹ ਕਫਾਲਤ ਲੋਕਾਂ ਨੇ ਉਹ ਹਾਂ ਮੁਤਲਕ ਜਿਹੜੇ ਸਨ ਉਹਨਾਂ ਨੇ ਡੋਨੇਟ ਕੀਤਾ ਹੋਇਆ ਸੀ। ਸਹੀ 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 ਸਹੀ। ਤੁਸੀਂ ਅਸੀਂ ਜੜ੍ਹਾਂ ਵਾਲੇ ਹਾਂ ਜੀ। ਰਿਆਸ਼ੀ ਨਾ ਹਾਂਜੀ ਇੱਥੇ ਤਾਂ ਕਾਫੀ ਲੋਕ ਆਉਂਦੇ ਨੇ ਜੀ। ਹਾਂ ਜੀ ਅਸੀਂ ਉਹ ਵੇਖਦੇ ਹਾਂ ਜੀ। ਠੀਕ ਹੈ ਸ਼ੁਕਰੀਆ, ਥੈਂਕ ਯੂ। ਚਲੋ ਬਾਬੇ ਅੱਗੇ ਚੱਲਦੇ ਹਾਂ, ਹੁਜਰਾ ਵੇਖਦੇ ਹਾਂ ਬਾਬਾ ਵਾਰਿਸ ਸ਼ਾਹ ਦਾ ਕਿ ਬਾਬਾ ਜੀ ਲਿਖਦੇ ਇਹ ਕੁਝ ਬਾਬਾ ਵਾਰਿਸ ਸ਼ਾਹ ਦੀ ਜ਼ਿੰਦਗੀ ਦੇ ਬਾਰੇ ਕੁਝ ਲਿਖੇ ਹੋਏ ਨੇ ਗੱਲਾਂ ਬਾਤਾਂ, ਤਰੀਖੀ ਕਲਮਾਤ ਜਿਹੜੇ ਨੇ ਉਹ। ਇਹ ਵਜ਼ੂ ਕਰਨ ਵਾਲੀ ਜਗ੍ਹਾ ਤੇ ਨਮਾਜ਼। ਇੰਨੇ ਸੈਂਕੜੇ ਸਾਲ ਗੁਜ਼ਰਨ ਤੋਂ ਬਾਅਦ ਵੀ ਮਸਜਿਦ ਉਸੇ ਹਾਲਤ ਦੇ ਵਿੱਚ ਹੈ। ਤੁਸੀਂ ਇਹਦੀਆਂ ਦੀਵਾਰਾਂ ਵੇਖ ਸਕਦੇ ਹੋ ਕਿ ਉੱਤੋਂ ਇੱਥੋਂ ਮੈਨੂੰ ਤਾਂ ਦਿਸਦੀਆਂ ਪਈਆਂ ਨੇ ਕਿ ਘੱਟੋ ਘੱਟ 1.5 ਫੁੱਟ ਚੌੜੀ ਦੀਵਾਰ ਹੈ। ਇਹ ਹੁਜਰਾ ਜਿੱਥੇ ਬਹਿ ਕੇ ਬਾਬਾ ਵਾਰਿਸ ਸ਼ਾਹ ਹੀਰ ਲਿਖਦਾ ਰਿਹਾ। ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ। ਇਹ ਸ਼ੇਰ ਲਿਖਿਆ ਔਰ ਇਹ ਇੱਥੋਂ ਅੰਦਰ ਇੰਟਰੈਂਸ ਹੈ। ਤੇ ਮੁੰਡੇ ਕਮਲੇ ਧਰੀ ਮੁਜ਼ਮਲੇ ਦੀ ਖੁੰਡੀ ਰੰਗਲੀ ਹਾਥੀ ਯਾਸੀਨ ਕਾਜ਼ੀ ਨਬੀ ਪਾਕ ਹੋ ਜਾਂ ਛੇੜੂ ਉਮਤਾਂ ਦਾ ਰਾਂਝਾ ਬਾਊ ਨਾ ਮੱਜੀ ਸਿਰਨ ਕਾਜ਼ੀ। ਇਹ ਬਾਬੇ ਦੇ ਸ਼ੇਰ ਲਿਖੇ ਹੋਏ ਨੇ। ਤੇ ਇਧਰੋਂ ਇਹ ਪੌੜੀਆਂ ਥੱਲੇ ਜਾ ਰਹੀਆਂ ਨੇ ਇੱਕ ਜਗ੍ਹਾ ਤੇ। ਅੱਜ ਦੇ ਦੌਰ ਤੇ ਉਸ ਵੇਲੇ ਦੇ ਦੌਰਾਂ ਦੇ ਆਉਣ ਵਾਲੇ ਦੇ ਦੌਰ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ। ਬਾਬਾ ਵਾਰਿਸ ਸ਼ਾਹ ਇਸ ਜਗ੍ਹਾ ਤੇ ਬਹਿ ਕੇ ਲਿਖਦੇ ਹੁੰਦੇ ਸੀ। ਉਹਨਾਂ ਦਾ ਹੁਜਰਾ ਤੇ ਇਹ ਹੁਣ ਨੀਵਾਂ ਹੋਇਆ ਪਿਆ, ਪੌੜੀਆਂ ਥੱਲੇ ਲੈਂਦੀਆਂ ਪਈਆਂ ਨੇ। ਸ਼ਾਇਦ ਉਸ ਦੌਰ ਦੇ ਵਿੱਚ ਬਰਾਬਰ ਹੋਏਗਾ। ਇਹ ਸ਼ੇਰ ਲਿਖਿਆ ਹੋਇਆ ਵਾ, ਬੜਾ ਮਸ਼ਹੂਰ ਸ਼ੇਰ ਹੈ ਇਹਨਾਂ ਦਾ। ਹਮਦ ਬਾਰੀ ਤਾਲਾ ਕਿ ਅਵਲ ਹਮਦ ਖੁਦਾ ਦਾ ਵਿਰਦ ਕੀਜੀਏ, ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ। ਪਹਿਲੂ ਆਪ ਹੀ ਰੱਬ ਨੇ ਇਸ਼ਕ ਕੀਤਾ, ਮਸ਼ੂਕ ਹੈ ਨਬੀ ਰਸੂਲ ਮੀਆਂ। ਵਾਹ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਖਿਲੇ ਤਨਹਾ ਦੇ ਬਾਕਲੋ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ। ਵਾਹ ਵਾਹ ਵਾਹ। ਉਹ ਕਹਿਣ ਦਾ ਮਤਲਬ ਬਾਬੇ ਦਾ ਕਿ ਇਸ਼ਕ ਕਰਨਾ ਗੁਨਾਹ ਨਹੀਂ ਹੈ। ਕਿ ਪਹਿਲੇ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਬਣਾਇਆ ਨਬੀ ਨੂੰ, ਨਬੀ ਰਸੂਲ ਨੂੰ। ਠੀਕ ਹੈ ਜੀ। ਇਹ ਬਾਬੇ ਦੀ ਜਗ੍ਹਾ। ਬਾਕੀ ਵੇਖਦੇ ਆ ਅੱਲਾ ਦੇ ਵਾਦੇ। ਬੜਾ ਸੋਹਣਾ ਲਿਖਿਆ ਹੈ ਜੀ। ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ, ਪਹਿਲਾਂ ਰੱਬ ਦਾ ਨਾਮ ਧਿਆਈਏ ਜੀ, ਫਿਰ ਨਬੀ ਰਸੂਲ ਪੈਗੰਬਰਾਂ ਨੂੰ ਦਮ ਦਮ ਦਰੂਦ ਪਹੁੰਚਾਈਏ ਜੀ। ਯਾਰ ਸਾਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦੇ ਨਾਮੇ ਲਾਈ ਬਣਾਈਏ ਜੀ। ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜੀਬ ਸੋਹਣੀ ਨਾਲ ਸੁਣਾਈਏ। ਨਹੀਂ ਮਤਲਬ ਵਜ਼ੂ ਕਰਕੇ ਨਾਲ ਅਜੇ ਬਹਾਰ ਦੇ ਸ਼ੇਰ ਕਰਕੇ ਰਾਂਝੇ ਹੀਰ ਦਾ ਮੇਲ ਮਲਾਈਏ ਜੀ। ਯਾਰਾਂ ਨਾਲ ਮਜਲਸਾਂ ਵਿੱਚ ਬਹਿ ਕੇ ਮਜ਼ੇ ਹੀਰ ਦੇ ਇਸ਼ਕ ਦੇ ਪਾਈਏ ਜੀ। ਅੱਛਾ ਹੁਜਰਾ ਸਾਹਿਬ, ਗੱਲ ਮੈਂ ਅੱਗੇ ਇਹੀ ਕਰਦੇ ਸੀ ਅਸੀਂ ਵੀ ਇਹ ਨਾ ਲੋਕਾਂ ਨੇ ਇਹਦਾ ਤਸੱਵਰ ਹੋਰ ਲੈ ਲਿਆ, ਪਰ ਇਹ ਤਾਂ ਸੁਨੇਹਾ ਬਾਬਾ ਜੀ ਦਾ ਹੋਰ ਸੀ। ਇਹ ਗੱਲ ਵੱਡੀ ਸੀ। ਹਾਂਜੀ ਇਹ ਤਬਲੀਗ ਕਰ ਗਏ ਹੀਰ ਰਾਂਝੇ ਦੇ ਨਾਮ ਇੱਕ ਇੱਕ ਲਾਸਟ ਤੇ ਕੁਸ਼ੇਰ ਪੜਿਆ ਨਾ ਪੂਰਾ। ਇਹ ਲਿਖਿਆ ਹੋਇਆ ਕਿ ਯਾਰਾਂ ਨਾਲ ਮਜਲਸਾਂ ਵਿੱਚ ਬਹਿ ਕੇ ਮਜ਼ੇ ਹੀਰ ਦੇ ਇਸ਼ਕ ਦਾ ਪਾਈਏ ਜੀ। ਮਜ਼ਾ ਹੀਰ ਦੇ ਇਸ਼ਕ ਦਾ। ਅੱਜ ਵੇਖ ਲਓ ਕਿ ਸੈਂਕੜੇ ਸਾਲ ਪਹਿਲਾਂ ਬਾਬਾ ਗੱਲ ਲਿਖ ਗਿਆ। ਕਦੀ ਸੁਣਿਆ ਸਾਹਿਬ ਹੀਰ ਪੜਦਾ ਕੱਲਾ ਬੰਦਾ ਵੇਖਿਆ? ਨਹੀਂ ਵੇਖਿਆ। ਹਮੇਸ਼ਾ ਬਾਬਿਆਂ ਦਾ ਝੁੰਡ ਬੈਂਦਾ, ਉਹ ਹੀਰ ਪੜਦਾ। ਜੰਡਿਆਲੇ ਚਲੇ ਜਦੋਂ 4-5 ਮਲੰਗ ਬੈਠੇ ਦੁਨੀਆ ਬੈਠੀ। ਉਹਨਾਂ ਕਿਹਾ ਸੀ ਕਿ ਯਾਰਾਂ ਨਾਲ ਮਜਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ। ਵਾਹ ਵਾਹ ਵਾਹ। ਅੱਜ ਵੇਖ ਲਓ ਕਿ ਲੋਕ ਇਕੱਠੇ ਬਹਿ ਕੇ, ਤੁਹਾਡੇ ਘਰ ਕਿਤਾਬ ਪਈ, ਤੁਹਾਡਾ ਤਾਇਆ ਮਾਮਾ ਇਕੱਠੇ ਬਹਿ ਕੇ ਪੜ੍ਹਦੇ। ਇੱਕ ਪੜ੍ਹਦਾ ਬਾਕੀ 4 ਸੁਣਦੇ ਨੇ। ਇਹ ਚੀਜ਼ ਉਹਨਾਂ ਨੂੰ ਪਤਾ ਸੀ। ਸੋ ਅਸੀਂ ਬਾਹਰ ਨਿਕਲਣਾ ਨਾਮ ਦੇ ਫਿਕਰ ਵੀ
ਅੱਛਾ ਜੀ ਖਾਲਸਾ ਗੱਲ ਰੱਖੋ। ਇਹ ਵੀ ਵਿੱਚੇ ਨੇ ਜੀ, ਇਹ ਮੈਚ ਮੌਕਾਫ ਦੇ ਨੇ ਜਿਹੜੇ ਮਕਾਨ ਇਹ ਮਕਾਨ ਉਹ ਪਰਲੇ ਉਹਨਾਂ ਦੇ ਹਿੱਸਾ ਹੀ ਸਮਝੋ ਤੁਸੀਂ। ਨਹੀਂ ਇਹ ਹੁਣ ਮਹਿਕਮਾ ਕਾਫ ਦੀ ਪ੍ਰਾਪਰਟੀ ਬਿਲਕੁਲ ਮੈਂ ਕਹੂੰਗਾ। ਇਹ ਤੁਸੀਂ ਕੁਝ ਦੱਸਦੇ ਪਏ ਸੀ ਇਸ ਮੰਦਰ ਦੇ ਨਾਂ ਤੇ ਪ੍ਰਾਪਰਟੀ ਹਾਂਜੀ ਪ੍ਰਨਾਮ ਮਸਲੇ ਕੇ ਜੀ 26 ਜਾਂ 28 ਮਰਦੇ 26 ਪ੍ਰਨਾਮ। 28 ਮਰਬੇ ਉਹ ਹੈ ਜੀ, ਹੈ ਮੌਜੂਦ ਲੋਕ ਮਤਲਬ ਮੁਸਲਮਾਨਾਂ ਕੋ ਠੇਕੇ ਤੇ ਹੈ। ਅੱਛਾ ਅੱਛਾ ਜਿੱਦਾਂ ਆਪਣੇ ਮੁਸਲਮ ਮਕਾਫ ਹੈ ਨਾ ਜੀ ਇੰਡੀਆ 'ਚ, ਉਹਦਾ ਮਤਲਬ ਇਹ ਨਾਂ ਨਹੀਂ ਹੋ ਸਕਦੀ। ਮਤਲਬ ਤੁਸੀਂ ਗਰਾਊਂਡ ਮੇ ਲੈਣਾ ਚਾਹੋ ਨਹੀਂ, ਇਹ ਮੰਦਿਰ ਦਾ ਹਿੱਸਾ ਹੈ ਤੇ ਵਿੱਚ ਘਰ ਹੈ ਜੀ। ਐਸ ਇਹ ਤਾਂ ਫਰਕ ਹੈ। ਹਾਂ ਉਹਨਾਂ ਕੋਲ ਇਹਨਾਂ ਵਿੱਚ ਕਿਰਾਏ ਤੇ ਬੈਠੇ ਨੇ, ਉਹਨਾਂ ਨੇ ਦੁਕਾਨ ਬਣਾ ਲਈ ਤੇ ਦੁਕਾਨ ਕਰ। ਹਾਂ ਇਹ ਦਰਵਾਜ਼ੇ ਉਸ ਦੌਰ ਦੇ ਲੱਗੇ ਨੇ ਜੀ। ਹਾਂਜੀ ਇਹ ਘਰ ਵੇਖ ਸਕਦੇ ਬਾਬੇ, ਆਹ ਸਾਹਮਣੇ ਇਹ ਮੰਦਰ ਜੀ। ਮੰਦਿਰ ਦਾ ਕੋਈ ਹੈ ਹਾਂ ਸਮਝਦੇ ਹੋ ਹਾਂ ਇਸ ਦਾ ਕੌਣ ਲੈਂਦਾ ਇਸ ਦਾ ਕੌਣ ਲੈਂਦਾ ਕਮਰਾ ਕੀ ਕਰ ਲੱਗ ਗਏ ਇਹ ਸਾਰੇ ਨਾਮ ਆ ਭਈਆ ਇਹ ਗੁਰਮੁਖੀ ਲਿਖੀ ਭਾਜੀ ਪੜ੍ਹ ਕੇ ਦੱਸਿਓ ਕਿ ਸ਼ਾਹਮੁਖੀ ਹੈ? ਸ਼ਾਹਮੁਖੀ ਥੱਲੇ ਲਿਖੀ ਹੈ, ਉੱਪਰ ਗੁਰਮੁਖੀ ਲਿਖੀ ਹੈ, ਹਿੰਦੀ ਹੈ। ਇਹ ਆ ਲਿਖੀ ਹੋਈ ਇਹ ਕੁਛ ਨਾਂ ਲਿਖਿਆ ਹੋਇਆ, ਸੇਵਾ ਭਾਈ ਦੀਪ ਚੰਦੂ। ਇਹ ਲਿਖਿਆ ਸੇਵਾ ਭਾਈ ਦੀਪ ਚੰਦ ਬਲਦ ਭਾਈ ਤੂੰ ਨਹੀਂ ਚੰਦ ਕੁਛ। ਹਾਂ ਕੁਛ ਇਹ ਸ਼ਾਇਦ ਮਤਲਬ ਹਾਂਜੀ ਇਹ ਮਤਲਬ ਕਿ ਉਹ ਜਿਹੜੇ ਉੱਥੇ ਸੇਵਾਦਾਰ ਹੋਣੇ ਨੇ ਇਹ ਉਹਦਾ ਘਰ ਹੋਊਗਾ ਜਾਂ ਉਹਦਾ ਘਰ ਹੋਊਗਾ ਜਾਂ ਗਵੰਡੀ ਦਾ ਘਰ ਹੋਊਗਾ। ਜਾਂ ਮਤਲਬ ਉਹਦੀ ਤਖਤੀ ਲੱਗੀ ਹੋਈ ਆ ਅੱਜ ਵੀ। 700 ਸਾਲ ਹੋ ਗਿਆ ਇਸ ਜਗ੍ਹਾ ਨੂੰ, 700 ਸਾਲ। ਉਹ ਫਿਰ ਅਸੀਂ ਇੱਥੇ ਹੀ ਬਹਿ ਗਏ। ਨਹੀਂ ਉਹ ਵਿਕਾਸ ਵਾਹ ਵੀ ਦਿਖਾ ਦੇਣਾ, ਮੈਂ ਜ਼ੂਮ ਕਰਕੇ ਦਿਖਾ। ਇਹ ਮੰਦਿਰ ਹੈ ਤੇ ਲੇਕਿਨ ਉਹ ਆ ਗੁਰਮੁਖੀ ਲਿਖੀ ਨਾ ਗੁਰਮੁਖੀ ਨਹੀਂ ਲਿਖਿਆ ਸੀ, ਹਿੰਦੀ ਇਹ ਹਿੰਦੀ ਲਿਖੀ ਹੈ। ਪਹਿਲੇ ਪੜ੍ਹ ਲੈਂਦੇ आपको पढ़ लेंगे जिसमें पढ़ना होगा कि खाना ਹਾਂ ਹਾਂ खाना बना रहे हैं इस टाइम। ਅੱਛਾ ਯਾਦਗਾਰ ਬਾਈ ਅੱਛਾ ਜਿੰਨੇ ਇਹਦੀ ਕੀ ਕੀਤੀ ਹੈ ਜਿਹੜੀ ਗੋਹੇ ਦੀ ਸੇਵਾ ਕੀਤੀ ਹੈ ਜਿਹੜਾ ਸਾਹਿਬ ਜਿੰਨੇ ਦਰਵਾਜ਼ਾ ਦਿੱਤਾ ਮੋਹਨ ਲਾਲ ਪੁਰਾਣੇ ਕੀ ਹੈ ਯਾਦਗਾਰ ਬਾਈ ਸਾਹਿਬ ਦਾ ਪੁਰਾਣਾ ਕੀ ਹੈ ਕਿਸੇ ਦੀ ਯਾਦਾਸ਼ਤ ਬਣਾਇਆ ਹੋਇਆ ਇਹ ਦਰਵਾਜ਼ਾ ਉਹ 700 ਸਾਲ ਪੁਰਾਣਾ ਹੀ ਹੈ ਜੀ ਜਾਂ 47 ਤੋਂ ਜੋ ਉਸ ਟਾਈਮ ਦਾ ਹੋਏਗਾ। ਉਸ ਤੋਂ ਪਹਿਲੇ ਦਾ ਹੀ ਹੋਏਗਾ। ਹਾਂ ਜ਼ਰਕ ਗੁਰਦੁਆਰਾ ਇਹ ਮੰਦਿਰ ਜਿਹੜਾ ਹਿੰਦੂਆਂ ਦਾ। ਇਹ ਮੰਦਿਰ ਹੈ ਮੰਦਿਰ। ਅੱਛਾ ਤੇ ਇਹਦੇ ਚ ਫਿਰ ਉਹ ਬੋਲੀ यहाँ ਲਿਖੀ ਹੋਈ ਹੈ। ਦੱਸਿਆ ਰਿਕਾਰਡ ਦਾ ਹਿੱਸਾ ਨਹੀਂ ਹੋਇਆ। ਇਸ ਮੰਦਿਰ ਦੇ ਬਾਰੇ ਤੁਸੀਂ ਕੁਝ ਦੱਸਿਆ ਸੀ, ਥੋੜਾ ਜਿਹਾ ਜ਼ਰਾ ਰਿਪੀਟ ਕਰਿਆ ਜੀ। ਇਹਦਾ ਰਕਬਾ ਨਹੀਂ ਰਕਬਾ ਨਹੀਂ, ਇਹ ਮੰਦਿਰ ਕਿਹਦਾ ਹੈ, ਕੌਣ ਹੈ, ਇਤਿਹਾਸ ਪ੍ਰਨਾਮ ਮਸਲਾ। ਅੱਛਾ ਇਹ ਜਿਹੜੇ ਮਸਲਕ ਨਹੀਂ ਹੁੰਦੇ ਆਪਣੇ ਫਿਰਕਾ ਕੋਈ ਫਿਰਕੇ ਸੈਕਟ ਤੇ ਉਹਨਾਂ ਦਾ ਕੋਈ ਪ੍ਰਣਾਮ ਹਿੰਦੂਆਂ ਦਾ ਪ੍ਰਣਾਮੀ ਮੰਦਿਰ ਉਹਨਾਂ ਦੀ ਦੱਸਦੇ ਨੇ ਕਿ ਇਹ ਰੂਲਸ ਨੇ ਜਿਹੜਾ ਨੇ ਹਾਂ ਮਲਕਾ 1880 ਜਾਂ 86 ਜਿਹੜੀ ਮਿਡਲ ਸਕੂਲ ਸੀ ਇੱਥੇ, ਤੁਸੀਂ ਇੱਧਰ ਉਹ ਵੀ ਉਹਨੂੰ ਪ੍ਰਨਾਮੀ ਸਕੂਲ ਕਿਹਾ ਜਾਂਦਾ ਸੀ। ਅੱਛਾ ਇੱਥੇ ਗੱਲਬਾਤ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਮਿਡਲ ਸਕੂਲ ਸੀ, ਬਾਅਦ ਚੋਂ ਪ੍ਰਾਇਮਰੀ ਹੋਇਆ, ਫਿਰ ਮਿਡਲ ਹੋ ਗਿਆ। ਉੱਥੇ ਵੱਲ ਸਾਹਿਬ ਹੋਣੀ ਯਾਨੀ ਕਿ ਮਿਡਲ ਉੱਥੇ ਕੀਤਾ ਤੇ ਉਦੋਂ ਖੱਦਰ ਮਿਡਲ ਕਹਿੰਦੇ ਸੀ ਬਗੈਰ ਇੰਗਲਿਸ਼ ਤੋਂ। ਉਹ ਫਿਰ ਦੁਬਾਰਾ ਦੂਸਰਾ ਮਿਡਲ ਕਰਨ ਵਾਸਤੇ ਪਾਕਪੁਰਾ ਰੋਡ ਸਾਈਕਲ ਲੈ ਜਾਂਦੇ। ਵਾਹ 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 ਬਾਅਦ ਚੋਂ ਫਿਰ ਇੰਗਲਿਸ਼ ਆ ਗਈ ਉੱਥੇ। ਬੜੀ ਗੱਲ। ਇਹ ਦਰਵਾਜ਼ੇ ਦੀ ਦੂਸਰੀ ਸਾਈਡ ਤੇ ਜਾ ਰਹੇ ਹਾਂ, ਜਿਹੜਾ ਮੰਦਿਰ ਹੈ ਜਾਂ ਗੁਰਦੁਆਰਾ ਸਾਹਿਬ ਇਹ ਹੁਣ ਇਹ ਨਹੀਂ ਹੋ ਰਿਹਾ, ਲੇਕਿਨ ਬੰਦਾ ਤੇ ਸ਼ੋਰ ਹੈ ਕਿ ਇਹ ਮੰਦਿਰ ਹੈ। ਹਾਂ ਕਿਉਂਕਿ ਉੱਥੇ ਹਿੰਦੀ ਲਿਖੀ ਹੈ ਹਿੰਦੀ ਵੀ ਲਿਖੀ ਹੈ। ਹਾਂਜੀ ਹਿੰਦੀ ਵੀ ਲਿਖੀ ਹੈ ਔਰ ਜਿਹਨੇ ਮੰਦਿਰ ਨੂੰ ਮਤਲਬ ਕੋਈ ਚੀਜ਼ ਦਿੱਤੀ ਹੈ ਜਿਵੇਂ ਦਰਵਾਜ਼ਾ ਡੋਨੇਟ ਕੀਤਾ ਤਾਂ ਉਹਦਾ ਨਾਮ ਵੀ ਲਿਖਿਆ ਹੋਇਆ। ਲੇਕਿਨ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਮੰਦਿਰ ਹੈ ਹਿੰਦੂਆਂ ਦਾ। ਸਰਦਾਰ ਜੀ ਇੱਧਰ ਗਿਆ ਇਹ ਗਲੀਆਂ ਮਲਕਾਂਸ ਦੀਆਂ ਹੋ ਰਹੀਆਂ ਜੀ। ਇਹ ਮੰਦਿਰ ਹੈ, ਇਹ ਤੁਸੀਂ ਵੇਖ ਸਕਦੇ ਹੋ। ਇਹ ਵੀ ਦੂਸਰੀ ਸਾਈਡ ਹੈ। ਹਾਂਜੀ ਬਹੁਤ ਮੱਖੀਆਂ ਸਾਡੇ ਪੰਜਾਬ ਦੇ ਵਿੱਚ ਸਾਡਾ 올ਡ ਹੈਰੀਟੇਜ ਹੈ, ਚਾਹੇ ਗੁਰਦੁਆਰੇ ਹੋਣ, ਚਾਹੇ ਮੰਦਿਰ ਹੋਣ, ਚਾਹੇ ਮਸਜਿਦਾਂ ਹੋਣ ਜਾਂ ਕੋਈ ਹੋਰ ਬਿਲਡਿੰਗ ਹੋਏ ਜਾਂ ਕਿਲ੍ਹਾ ਹੋਵੇ। ਇਹ ਸਾਡੇ ਸੈਕੂਲਰ ਪੰਜਾਬ ਦਾ ਉਹ ਚਿਹਰਾ ਵੇ ਜਿਹੜਾ ਕਿ ਸਾਡੇ ਸਾਹਮਣੇ ਆਉਣਾ ਚਾਹੀਦਾ। ਅੱਜ ਪੰਜਾਬ ਕਿਤੇ ਸਿੱਖਾਂ ਦਾ ਹੋ ਗਿਆ, ਕਿਤੇ ਮੁਸਲਮਾਨਾਂ ਦਾ ਹੋ ਗਿਆ, ਲੇਕਿਨ ਸੈਂਕੜੇ ਵਰ੍ਹੇ ਪਹਿਲਾਂ
ਪੰਜਾਬ ਸਭ ਦਾ ਸਾਂਝਾ ਹੁੰਦਾ ਸੀ ਔਰ ਸਾਰੇ ਸਾਂਝ ਦੇ ਨਾਲ ਰਹਿੰਦੇ ਹੁੰਦੇ ਸੀ। ਔਰ ਮੰਦਿਰ, ਗੁਰਦੁਆਰੇ, ਮਸਜਿਦਾਂ ਇਸ ਚੀਜ਼ ਦੀ ਗਵਾਹੀ ਦਿੰਦੀਆਂ ਨੇ। ਜਿੱਥੇ ਅਸੀਂ ਮਸਜਿਦਾਂ ਨੂੰ ਟੀਪ ਟਾਪ ਕਰਕੇ ਰੱਖਿਆ ਹੋਇਆ, ਉੱਥੇ ਸਾਡਾ ਬਾਕੀ ਜਿੰਨਾ ਓਲਡ ਹੈਰੀਟੇਜ ਹੈ ਉਹਨੂੰ ਵੀ ਸਾਨੂੰ ਚਾਹੀਦਾ ਬਣਾ ਸਵਾਰ ਕੇ ਰੱਖਣਾ। ਔਰ ਮੇਰੀ ਅਪੀਲ ਹੈ ਆਵਾਮ ਅੱਗੇ ਔਰ ਗੌਰਮੈਂਟ ਅੱਗੇ ਕਿ ਇਹਨਾਂ ਚੀਜ਼ਾਂ ਨੂੰ ਦੁਬਾਰਾ ਮੇਨਟੇਨੈਂਸ ਕੀਤੀ ਜਾਵੇ, ਰੀਕਨਸਟਰਕਸ਼ਨ ਕੀਤੀ ਜਾਵੇ। ਠੀਕ ਹੈ ਜੀ, ਜਿਉਂਦੇ ਵਸਦੇ ਰਹੋ, ਅੱਲਾ ਦੇ ਵਾਲੇ।